ਜੀ ਆਇਆਂ ਨੂੰ अस्सलाम वालेकुम सत श्री अकाल नमस्कार। ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਬਿਲਾ ਤਕੱਲਫ ਸ਼ੋਅ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੀ ਮੇਰੀ ਭਾਸ਼ਾ ਹੈ, ਮੇਰੀ ਮਾਂ ਬੋਲੀ ਹੈ, ਜਿਹਦੇ ਉੱਤੇ ਮੈਨੂੰ ਹਮੇਸ਼ਾ ਗਰਵ ਰਿਹਾ, ਮਾਣ ਰਿਹਾ ਔਰ ਹੋਣਾ ਵੀ ਚਾਹੀਦਾ ਹੈ। ਹਰ ਬੰਦੇ ਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੋਣਾ ਚਾਹੀਦਾ। ਅੱਜ ਦੀ ਗੱਲਬਾਤ ਅਸੀਂ ਮਾਂ ਬੋਲੀ 'ਚ ਇਸ ਵਜ੍ਹਾ ਨਾਲ ਕਰ ਰਹੇ ਹਾਂ ਕਿ ਅੱਜ ਗੱਲਬਾਤ ਹੀ ਮਾਂ ਬੋਲੀ ਦੀ, ਔਰ ਮੇਰੇ ਨਾਲ ਸਟੂਡੀਓ ਦੇ ਵਿੱਚ जुड़े हुए ने पंजाबी ज़ुबान दी सेवा करन वाले एक ऐसे मित्र, एक ऐसे लिखारी जिन्हां दा एक काम वैसे तो दहाइयां दा हैगा, कई वरियां तो हैगा, लेकिन अगर अपने काम ते नज़र पावन ते लगदा कई सदियां तो हैगा। चूँकि ज़माने दी जेह्ड़ी माप तोल है वो बाज़ुकात वो जेह्ड़े वेले दे अपने पैमाने हुंदे ने उस तो वखरी होंदी है। मैं जी हाँ आखना जनाब नज़ीर कौहड़ साहब ਨੂੰ। कई नावल लिखे तुसी, पता नहीं की कुछ किया और मूवमेंट चलाइया, पोलिटिकल भी कल्चरल भी, और इस वेले अज की घड़ी भी तुहाडे कोल बहुत सारे टाइटल ने, लेकिन तुसी एक टाइटल के उत्ते ज़्यादा फखर महसूस करते जे, वो है जदों तुहानूं कहने असीं कन्वीनियर पंजाबी लैंगुएज मूवमेंट। ਇਹ ਮਤਲਬ ਇੰਨੇ ਲੰਮੇ ਪੈਂਡੇ ਤੋਂ ਬਾਅਦ, ਇੰਨੇ ਲੰਮੇ ਸਫ਼ਰ ਤੋਂ ਬਾਅਦ ਤੁਸੀਂ ਇਹ ਨਿਚੋੜ ਕੱਢਿਆ ਕਿ ਅਸਲ ਜਿਹੜਾ ਰੌਲਾ ਹੈਗਾ ਉਹ ਪੰਜਾਬੀ ਲੈਂਗੁਏਜ ਨੂੰ ਖਾਸ ਤੌਰ 'ਤੇ ਰਿਕਗਨਾਈਜ਼ ਨਾ ਕਰਨਾ, ਪਰਟੀਕੂਲਰਲੀ ਪਾਕਿਸਤਾਨੀ ਪੰਜਾਬੀਆਂ 'ਚ, ਕਿਉਂਕਿ ਹੋਰ ਰੌਲਾ ਇਹ ਕਿਧਰੇ ਨਹੀਂ ਹੈਗਾ ਜੀ। ਔਰ ਜਦੋਂ ਪਾਕਿਸਤਾਨੀ ਪੰਜਾਬੀ ਕਹਿੰਦੇ ਆ ਉਹਨਾਂ ਵਿੱਚ ਵੀ ਜਿਹੜੇ ਸਾਡੇ ਕ੍ਰਿਸਚਨ ਭੈਣ ਭਰਾ ਨੇ ਪਾਕਿਸਤਾਨ ਤੋਂ, ਉਹ ਤਾਂ ਬੜੇ ਫਖਰ ਨਾਲ ਬਾਈਬਲ ਵੀ ਪੰਜਾਬੀ 'ਚ ਪੜ੍ਹ ਰਹੇ ਹੁੰਦੇ ਨੇ, ਦੁਆਵਾਂ ਵੀ ਪੰਜਾਬੀ 'ਚ ਕਰ ਰਹੇ ਹੁੰਦੇ ਨੇ, ਪੰਜਾਬੀ ਵਰਤ ਰਹੇ ਹੁੰਦੇ ਨੇ। ਲੇਕਿਨ ਜਿਹੜੇ ਮੁਸਲਿਮ ਬੈਕਗਰਾਊਂਡ ਦੇ ਪੰਜਾਬੀ ਨੇ, ਖਾਸ ਤੌਰ 'ਤੇ ਪਾਕਿਸਤਾਨ ਦੀ ਤਰਫੋਂ ਜਾਂ ਲਹਿੰਦੇ ਪੰਜਾਬ ਦੀ ਤਰਫੋਂ, ਉਹ ਇਸ ਤਰ੍ਹਾਂ ਧਿਆਨ ਨਹੀਂ ਦਿੰਦੇ। ਤੁਸੀਂ ਉਹਨਾਂ ਨੂੰ ਧਿਆਨ ਦਿਵਾਉਣਾ ਚਾਹੁੰਦੇ ਜੀ? ਜੀ ਤਾਹਿਰ ਭਾਈ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਟੈਗ ਟੀਵੀ ਦਾ ਤੁਹਾਡਾ ਜ਼ਾਤੀ ਤੌਰ 'ਤੇ ਬੇਹੱਦ ਸ਼ੁਕਰਗੁਜ਼ਾਰ ਹਾਂ। ਤੁਸੀਂ ਟਾਈਮ ਦਿੱਤਾ ਆਪਣੀ ਮਾਂ ਬੋਲੀ ਵਾਸਤੇ। ਅਸਲ 'ਚ ਤੁਹਾਡਾ ਵੀ ਪੈਸ਼ਨ ਹੈ, ਤੁਹਾਡਾ ਵੀ ਇੱਕ ਜਿਹੜਾ ਜੁੜਤ ਹੈ ਮਾਂ ਬੋਲੀ ਦੇ ਨਾਲ, ਆਪਣੀ ਇਸ ਪੰਜਾਬੀ ਜ਼ੁਬਾਨ ਅਤੇ ਕਲਚਰ ਨਾਲ, ਉਹਦੀ ਵਜ੍ਹਾ ਤੋਂ ਮੈਂ ਇੱਥੇ ਬੈਠਾ। ਮੈਂ ਟੈਗ ਟੀਵੀ ਦਾ ਤੁਹਾਡਾ ਸਭ ਤੋਂ ਪਹਿਲੇ ਸ਼ੁਕਰਗੁਜ਼ਾਰ ਹਾਂ, ਸ਼ੁਕਰੀਆ ਅਦਾ ਕਰਦਾ ਵੈਲਕਮ ਜੀ ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਕਿ ਮੈਂ ਇੱਥੇ ਤੁਸੀਂ ਆਪਣੇ ਸਟੂਡੀਓਜ਼ ਬੁਲਾਇਆ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ। ਦੂਸਰੀ ਜਿਹੜੀ ਗੱਲ ਹੈ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਇਹ ਕਹਾਣੀ ਲੰਮੀ, ਮੈਂ ਬਹੁਤ ਸਾਰੇ ਦੋਸਤ ਪੁੱਛਦੇ ਰਹਿੰਦੇ ਨੇ, ਮੈਂ ਮੁਖਤਸਰ ਜਿਹਾ ਜ਼ਿਕਰ ਕਰ ਦਿੰਦਾ ਕਿ 1972 'ਚ ਮੇਰਾ ਖਿਆਲ ਹੈ ਅਗਸਤ ਕੇ ਜੂਨ ਦਾ ਮਹੀਨਾ ਸੀ, ਜਦੋਂ ਸਿੰਧ ਵਿੱਚ ਉਰਦੂ ਸਿੰਧੀ ਲਸਾਨੀ ਫਸਾਦ ਸ਼ੁਰੂ ਹੋਇਆ, ਤਨਾਜ਼ਾ ਸ਼ੁਰੂ ਹੋਇਆ। ਉਸ ਵੇਲੇ ਮੈਂ ਕੋਈ 15-16 ਸਾਲ ਦਾ ਸਾਂ ਅਤੇ ਬਦੀਨ ਹਾਈ ਸਕੂਲ ਦਾ ਸਟੂਡੈਂਟ ਸਾਂ। ਉੱਥੇ ਜਦੋਂ ਇਹ ਤਨਾਜ਼ਾ ਸ਼ੁਰੂ ਹੋਇਆ, ਉਰਦੂ ਸਿੰਧੀ ਲਸਾਨੀ ਤਨਾਜ਼ਾ ਜਦੋਂ ਸ਼ੁਰੂ ਹੋਇਆ ਫਾਲ ਆਫ ਢਾਕਾ ਤੋਂ ਬਾਅਦ, ਉੱਥੇ ਵੀ ਪੰਜਾਬੀ ਅਤੇ ਉੱਥੇ ਉਰਦੂ ਅਤੇ ਬੰਗਾਲੀ ਜ਼ੁਬਾਨ ਦਾ ਤਨਾਜ਼ਾ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਟੁੱਟਾ। ਇੱਥੇ ਇਹ ਸ਼ੁਰੂ ਹੋ ਗਿਆ ਸੀ। ਉਸ ਵੇਲੇ ਅਸੀਂ ਸਿੰਧ 'ਚ ਹੈਗੇ ਸਾਂ, ਬਦੀਨ ਸਾਂ, ਅਤੇ ਪੰਜਾਬੀ ਇਸ ਤਨਾਜ਼ੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਪੰਜਾਬੀਆਂ ਦਾ ਹੋਇਆ। ਕੋਈ 73,000 ਪੰਜਾਬੀ ਸਿੰਧ 'ਚੋਂ ਕੱਢੇ ਗਏ, ਡੇਰਾ ਗਾਜ਼ੀ ਖਾਨ ਦੇ ਉੱਥੇ ਕੈਂਪਾਂ 'ਚ ਪਏ ਰਹੇ, ਅਤੇ ਬਹੁਤ ਸਾਰੀਆਂ ਪੰਜਾਬੀ ਔਰਤਾਂ ਅਗਵਾ ਹੋਈਆਂ, ਬਹੁਤ ਸਾਰੇ ਪੰਜਾਬੀ ਕਤਲ ਹੋ ਗਏ, ਕੋਈ 5,000 ਦੇ ਕਰੀਬ ਪੰਜਾਬੀ ਕਤਲ ਹੋਏ ਸਨ ਇਸ ਲਸਾਨੀ ਤਨਾਜ਼ੇ ਦੇ ਵਿੱਚ। ਤੇ ਲੇਕਿਨ ਤਨਾਜ਼ਾ ਉਰਦੂ ਸਿੰਧੀ ਦਾ ਸੀ, ਪੰਜਾਬੀ ਕਿਉਂ ਮਾਰੇ ਗਏ ਵਿਚਾਰੇ? ਹਾਂ, ਇਹ ਬੜਾ ਜ਼ਬਰਦਸਤ ਸਵਾਲ ਕੀਤਾ ਤੁਸੀਂ ਨਿਚੋੜ ਕੱਢ ਲਿਆ ਗੱਲ ਦਾ। ਪੰਜਾਬੀ ਇਸ ਵਾਸਤੇ ਮਾਰੇ ਗਏ ਸਨ ਕਿ ਪੰਜਾਬੀ ਉਰਦੂ ਬੋਲਦੇ ਸਨ, ਅਤੇ ਜਿਹੜੇ ਸਿੰਧੀ ਸਨ ਉਹਨਾਂ ਦਾ ਇਸ਼ੂ ਇਹ ਸੀ, ਉਹ ਕਹਿੰਦੇ ਤੁਸੀਂ, ਤੁਹਾਡੀ ਆਪਣੀ ਜ਼ੁਬਾਨ ਹੈ, ਤੁਸੀਂ ਆਪਣੀ ਜ਼ੁਬਾਨ ਕਿਉਂ ਨਹੀਂ ਬੋਲਦੇ। ਨਾਲ ਕੁਝ ਹੋਰ ਵੀ ਮਸਲੇ ਸਨ ਕਿ ਪੰਜਾਬੀ ਉੱਥੇ ਆਬਾਦਕਾਰ ਸਨ, ਬਾਹਰੋਂ ਆਏ ਸਨ, ਲਿਹਾਜ਼ਾ ਟਾਰਗੇਟ ਹੋਏ ਸਨ। ਅਤੇ ਉਹ ਵਾਕਿਆ ਸੀ ਜਿਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਕੋਈ 50 ਸਾਲ ਹੋ ਗਏ ਨੇ ਇਸ ਗੱਲ ਨੂੰ, ਮੈਂ ਟਾਰਗੇਟ ਸਾਂ, ਜਾਨ ਬਚ ਗਈ ਮੇਰੀ, ਅਤੇ ਬਚਾਉਣ ਵਾਲੇ ਵੀ ਸਿੰਧੀ ਲੜਕੇ ਸਨ, ਮੇਰੇ ਸਕੂਲ ਦੇ ਹੀ ਸਨ। ਮੈਨੂੰ ਸਿੰਧੀ ਸਿਰ 'ਤੇ ਸਿੰਧੀ ਟੋਪੀ ਰੱਖੀ, ਸਿੰਧੀ ਅਜਰਕ ਮੇਰੇ ਉੱਤੇ, ਮੇਰੇ ਮੋਢਿਆਂ 'ਤੇ ਰੱਖੀ, ਅਤੇ ਇੱਕ ਸਿੰਧੀ ਮੁੰਡਾ ਮੈਨੂੰ ਕਹਿਣ ਲੱਗਾ ਕਿ ਇਹ ਤੂੰ ਪਾਲ ਹੈ, ਇਸ ਤਰ੍ਹਾਂ ਹੋਵੇ ਅਤੇ ਤੈਨੂੰ ਕੋਈ ਪੰਜਾਬੀ ਸਮਝ ਕੇ ਮਾਰ ਹੀ ਛੱਡੇ। ਠੀਕ ਹੈ। ਅੱਗੇ ਆਪਣੀ ਗਲੀ 'ਚ ਆਇਆ ਜਿੱਥੇ ਬਦੀਨ 'ਚ ਰਹਿੰਦੇ ਸੋ, ਉੱਥੇ ਦੇਖਿਆ ਮੈਂ ਸਿੰਧੀ ਔਰਤਾਂ, ਸਾਡੇ ਘਰ ਦੇ ਬੂਹੇ ਅੱਗੇ, ਉਸ ਗਲੀ 'ਚ 3-4 ਹੀ ਪੰਜਾਬੀ ਘਰ ਸਨ, ਸਿੰਧੀ ਔਰਤਾਂ ਸਾਡੇ ਘਰ ਦੇ ਬੂਹੇ ਅੱਗੇ
ਧਰਨਾ ਦੇ ਕੇ ਬੈਠੀਆਂ ਸਨ। ਸਾਰੇ ਸ਼ਹਿਰ 'ਚ ਫਸਾਦ ਹੋ ਰਿਹਾ ਸੀ, ਜਲੂਸ ਨਿਕਲ ਰਹੇ ਸਨ, ਪੂਰੇ ਸਿੰਧ ਜਲੂਸ ਨਿਕਲ ਰਹੇ ਸਨ। ਜਾਮਸ਼ੋਰ ਸਿੰਧ ਯੂਨੀਵਰਸਿਟੀ 'ਚ ਹਰ ਪਾਸੇ ਪੂਰੇ ਸਿੰਧ 'ਚ, ਕਰਾਚੀ ਸਿੰਧ ਗ੍ਰਿਫਤਾਰੀਆਂ ਹੋ ਰਹੀ ਸਨ, ਅਨਰੈਸਟ ਸੀ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ। ਬੜਾ ਠੀਕ ਠਾਕ ਮਤਲਬ ਭੁੱਟੋ ਸਾਹਿਬ ਪ੍ਰਾਈਮ ਮਿਨਿਸਟਰ ਸਨ ਤੇ ਮੁਮਤਾਜ਼ ਭੁੱਟੋ ਸਾਹਿਬ ਸਿੰਧ, ਇਹਨਾਂ ਨੇ ਸਿੰਧ ਅਸੈਂਬਲੀ 'ਚ ਬਿੱਲ ਪੇਸ਼ ਕੀਤਾ ਸੀ। ਇਹਨਾਂ ਨੂੰ ਉਸੇ ਦੀ ਵਜ੍ਹਾ ਤੋਂ ਕਿ ਸਿੰਧ ਦੀ ਸਰਕਾਰੀ ਤੇ ਜ਼ੁਬਾਨ ਬਣਾਓ ਸਿੰਧੀ ਨੂੰ, ਜਿਸ ਦੀ ਵਜ੍ਹਾ ਤੋਂ ਇਹਨੂੰ ਬਹਾਦਰ ਆਦਮੀ ਸਿੰਧ ਦਾ ਡੈ ਸਰ ਦਾ ਖਿਤਾਬ ਦਿੱਤਾ ਗਿਆ। ਇਹ ਉਸ ਵੇਲੇ ਅਸੀਂ ਟਾਰਗੇਟ ਬਣਾਇਆ। ਉਸ ਵੇਲੇ ਜਿਹੜਾ ਮੇਰਾ ਇਸ ਕਿ ਮੈਂ ਕੌਣ ਹੈਗਾ, ਕਿ ਇਹ ਜਿਹੜੇ ਲੋਕ ਮੈਨੂੰ ਉਰਦੂ ਵਾਲਾ ਕਹਿ ਕੇ ਮਾਰ ਰਹੇ ਨੇ, ਮੈਂ ਕੌਣ ਹੈਗਾ, ਉੱਥੋਂ ਮੇਰੀ ਜੁੜਤ ਬਣੀ। ਤੇ ਫਿਰ ਅੱਗੇ ਗੱਲ ਚੱਲਦੀ ਗਈ। ਸਿੰਧ 'ਚ ਰਹਿੰਦੇ ਸਾਂ, ਸਾਈਂ GMC ਦੇ ਜਲਸੇ ਅਸੀਂ ਬਦੀਨ ਦੇ ਰੇਲਵੇ ਸਟੇਸ਼ਨ ਦੇ ਗਰਾਊਂਡ ਸੁਣਦੇ ਸਾਂ, ਸਾਰੇ ਕੌਮ ਪ੍ਰਸਤਾਂ ਨਾਲ। GSM ਦੇ ਨਾਲ ਮੈਂ ਸਾਂ ਆਪਣੇ ਕਾਲਜ ਵਿੱਚ, ਇਹ ਮੈਨੂੰ ਪਤਾ। ਤੇ ਉਹਦੀ ਵਜ੍ਹਾ ਤੋਂ ਮੈਂ ਪੰਜਾਬੀ ਮੁੰਡੇ ਕੋਲੋਂ ਤੇ ਮੁਹਾਜਰ ਮੁੰਡੇ ਕੋਲੋਂ ਕੁੱਟ ਵੀ ਚੰਗੀ ਭਲੀ ਖਾਦੀ ਸੀ ਬਦੀਨ ਕਾਲਜ 'ਚ। ਖੈਰ, ਇਹ ਤੇ ਮੇਰੇ ਬੈਕਗਰਾਊਂਡ ਦਾ ਜ਼ਿਕਰ ਹੋ ਗਿਆ। ਉਸ ਤੋਂ ਅੱਗੇ ਫਿਰ ਜਦੋਂ ਮੈਂ ਕਰਾਚੀ ਆ ਗਿਆ ਤੇ ਇੱਥੇ ਅੱਗੇ ਮੇਰੀ ਮੁੰਤਜ਼ਰ ਸੀ ਕੌਣ, MKM ਅਲਤਾਫ ਭਾਈ। ਇੱਥੇ ਵੀ ਪੰਜਾਬੀਆਂ ਨਾਲ ਉਹੀ ਤਮਾਸ਼ਾ ਹੋ ਰਿਹਾ ਸੀ, ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਸੀ, ਪੰਜਾਬੀ ਆਪਣੇ ਕਾਰੋਬਾਰ ਬਿਜ਼ਨਸ ਸਮੇਟ ਰਹੇ ਸਨ। ਪੰਜਾਬੀ ਪਖਤੂਨ ਇਤਿਹਾਦ ਐਕਟਿਵ ਸੀ, ਪੰਜਾਬੀ ਪਖਤੂਨ ਦੋਨਾਂ ਦੇ ਟਾਰਗੇਟ ਸਨ। ਇਹ ਜਦੋਂ ਪੰਜਾਬੀ ਪਖਤੂਨ ਇਤਿਹਾਦ ਮੁੱਕ ਗਿਆ, ਖਤਮ ਹੋ ਗਿਆ ਕਰਾਚੀ ਵਿੱਚ, ਉਸ ਵੇਲੇ ਪੰਜਾਬੀਆਂ ਦੀ ਆਵਾਜ਼ ਕੋਈ ਨਹੀਂ ਸੀ। ਮੈਂ ਪਹਿਲਾ ਬੰਦਾ ਸਾਂ ਜਿਹਨੇ ਕਰਾਚੀ ਵਿੱਚ ਪੂਰੇ ਪਾਕਿਸਤਾਨ ਬੇਸ ਕਰਕੇ ਪੰਜਾਬੀ ਲੋਕ ਸੇਵਾ ਪਾਕਿਸਤਾਨ ਦੀ ਪਹਿਲੀ ਕੌਮਪਰਸ ਪੰਜਾਬੀ ਪਾਰਟੀ ਦੀ ਬੁਨਿਆਦ ਰੱਖੀ ਸੀ 90s ਦੇ ਵਿੱਚ। ਓਪਨਲੀ ਅਸੀਂ ਕਨਫਰੰਟ ਕੀਤਾ MKM ਨੂੰ। ਉਸੇ ਜ਼ਮਾਨੇ 'ਚ ਮੇਰੀ ਕਿਤਾਬ ਆਈ, ਆਓ ਪੰਜਾਬੀ ਕੋ ਕਤਲ ਕरें। ਉਸੇ ਜ਼ਮਾਨੇ 'ਚ 90s 'ਚ ਮੈਂ ਪਹਿਲੀ ਵਾਰੀ ਨਵਾਏ ਵਕਤ 'ਚ ਕਾਲਮ ਲਿਖ ਕੇ ਇਹ ਜਿਹੜਾ ਸਰਾਇਕੀ ਦਾ ਝੂਠ ਪੰਜਾਬ ਦੇ ਨਾਲ ਬੋਲਿਆ ਜਾ ਰਿਹਾ, ਇਹਨੂੰ ਐਕਸਪੋਜ਼ ਕੀਤਾ, ਇਹਦਾ ਪਰਦਾ ਮੈਂ ਪਾੜਿਆ। ਇਹ ਉਹ ਵੇਲਾ ਸੀ ਜਦੋਂ ਮੈਂ ਕਦੀ ਸਰਗੋਧੇ ਅਗਰ ਮੈਂ ਲਾਹੌਰ ਜਾਂਦਾ ਸਾਂ ਤੇ ਅਬਦੁੱਲਾ ਮਲਿਕ ਜੇ ਬੰਦੇ ਮੈਨੂੰ ਕਹਿੰਦੇ ਸਨ ਕਿ ਤੂੰ ਸਰਾਇਕੀ ਹੈ। ਮੈਂ ਕਿਹਾ ਤੁਹਾਨੂੰ ਕੀ ਹੋਇਆ, ਮੈਂ ਸਰਗੋਧੇ ਆਇਆ, ਮੈਂ ਪੰਜਾਬੀ ਹਾਂ, ਤੁਸੀਂ ਮੈਨੂੰ ਕਿਉਂ ਲੇਬਲ। ਇਹ ਸਾਰਾ ਲੈਫਟ ਜਿਹੜਾ ਸੀ ਉਦੋਂ, ਪੂਰਾ ਡੌਨ ਅਖਬਾਰ, ਪੂਰਾ ਲਾਹੌਰ ਦਾ ਲੈਫਟ, ਪੂਰਾ ਪਾਕਿਸਤਾਨ ਦਾ ਲੈਫਟ ਸਰਾਇਕੀ ਦਾ ਝੰਡਾ ਚੁੱਕ ਕੇ ਪੰਜਾਬ ਦੇ ਉੱਤੇ ਧਾਵਾ ਬੋਲਿਆ ਸੀ ਇਹਨਾਂ ਨੇ। ਸਰਾਇਕੀ ਕੋਈ ਨਹੀਂ ਹੈ ਤੁਹਾਡੇ? ਨਹੀਂ, ਸਰਾਇਕੀ ਨਾ ਕੋਈ ਜ਼ੁਬਾਨ ਹੈ, ਨਾ ਕੋਈ ਕੌਮੀਅਤ ਹੈ। ਨਹੀਂ, ਇੰਜ ਤਾਂ ਨਾ ਕਰੋ ਨਾ, ਉਹਦੀਆਂ ਦੀ ਇੱਕ ਹੈ। ਅੱਛਾ, ਗੱਲ ਇਹ ਵੇ ਕਿ ਮੈਂ ਗੱਲ ਇਹ ਵੇ ਕਿ ਤੁਹਾਡੀ ਰਾਏ ਦਾ ਮੈਂ ਇਹਤਰਾਮ ਕਰਦਾ ਤੇ ਮੈਨੂੰ ਤੁਸੀਂ ਮੇਰੀ ਗੱਲ ਵੀ ਕਰਨ ਦਾ ਹੱਕ ਦਿਓ। ਐਬਸੋਲੂਟਲੀ, ਮੈਂ ਤਾਂ ਇਹ ਪੁੱਛਣਾ ਜਾਣਨਾ ਚਾਹੁੰਦਾ। ਹਾਂਜੀ, ਗੱਲ ਇਹ ਵੇ 1960 ਤੋਂ ਪਹਿਲੇ ਮੁਲਤਾਨੀ, ਰਿਆਸਤੀ ਤੇ ਡੇਰਾ ਵਾਲੀ ਇਹ ਲਹਿਜੇ ਸਨ ਪੰਜਾਬੀ ਜ਼ੁਬਾਨ ਦੇ। ਅਚਾਨਕ ਰਾਤੋਂ ਰਾਤ ਕੀ ਹੋਇਆ ਕਿ ਇਹ ਆਪਣਾ ਸਰਾਇਕੀ ਜ਼ੁਬਾਨ ਸਾਹਮਣੇ ਆ ਗਈ। ਲੰਮੀ ਕਹਾਣੀ ਹੈ, ਇਹਦੇ ਪਿੱਛੇ ਕੁਦਰਤੁੱਲਾ ਸ਼ਹਾਬ ਸੀ, ਕੁਝ ਹੋਰ ਲੋਕ ਸਨ, ਬੜੀ ਗਹਿਰੀ ਸਾਜ਼ਿਸ਼ ਸੀ। ਇਹ ਕੁਦਰਤੁੱਲਾ ਸ਼ਹਾਬ ਉਹ ਬੰਦਾ ਸੀ ਅਯੂਬ ਖਾਨ ਦਾ ਜਿਹਨੇ ਪੰਜਾਬ ਦੇ 3 ਦਰਿਆ ਵਿਕਵਾਏ। ਠੀਕ ਹੈ, 1960 ਚ 1962 ਚ ਪਹਿਲੀ ਇੰਟਰਨੈਸ਼ਨਲ ਸਰਾਇਕੀ ਕਾਨਫਰੰਸ ਮੁਲਤਾਨ ਚ ਹੋਈ, ਜਿਹੜੀ ਸਾਈਂ ਰਸੂਲ ਬਖਸ਼ ਪਲੀਜੋ ਨੇ ਉਲਟ ਦਿੱਤੀ ਕੌਮਪਰਸ, ਸਿੰਧੀ ਕੌਮਪਰਸ ਨੇ। ਉਹਦੀ ਵਜ੍ਹਾ ਸੀ, ਤੁਸੀਂ ਪੁੱਛੋਗੇ ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਜਿਹੜਾ ਪਹਿਲਾ ਸਰਾਇਕਿਸਤਾਨ ਦਾ ਨਕਸ਼ਾ ਬਣਿਆ ਸੀ ਉਹਦੇ ਵਿੱਚ ਅੱਧਾ ਸਿੰਧ ਸੀ, ਕਿਉਂਕਿ ਅੱਧੇ ਸਿੰਧ ਸਰਾਇਕੀ ਬੋਲੀ ਜਾਂਦੀ ਹੈ। ਉਹ ਰਸੂਲ ਬਖਸ਼ ਪਲੀਜੋ ਤੇ ਜਿਹੜੇ ਸਿੰਧੀ ਉੱਥੇ ਇੰਟੈਲੈਕਚੁਅਲ ਤੇ ਦਾਨਿਸ਼ਵਰ ਬੈਠੇ ਸਨ, ਜਦੋਂ ਉਹਨਾਂ ਨੇ ਨਕਸ਼ਾ ਦੇਖਿਆ ਤੇ ਉਹਨਾਂ ਨੇ, ਰਸੂਲ ਬਖਸ਼ ਪਲੀਜੋ ਖੜੇ ਹੋ ਗਏ, ਉਹਨੇ ਨਾਰਾ ਮਾਰਿਆ, ਪਹਿਲੀ ਵਾਰੀ ਮੁਲਤਾਨ 'ਚ ਇਹ ਨਾਰਾ ਮਾਰਿਆ, ਹੋਸ਼ੋ ਸ਼ੀਦੀ, ਜਨਰਲ ਸ਼ੀਦੀ ਦਾ ਨਾਰਾ ਸੀ, ਜਿਹਨੇ ਆਖਿਆ ਸੀ ਮਰਸੂ ਮਰਸੂ ਸਿੰਧ ਨਾ ਡੇਸੂ। ਇਹ ਹੀ ਨਾਰਾ ਉੱਥੇ ਮਾਰਿਆ ਰਸੂਲ ਬਖਸ਼ ਪਲੀਜੋ ਸਾਹਿਬ ਨੇ। ਬੜਾ ਸਿਆਣਾ, ਪੜ੍ਹਿਆ ਲਿਖਿਆ, ਬੜਾ ਵੱਡਾ ਇੰਟੈਲੈਕਚੁਅਲ ਕੌਮ ਪ੍ਰਸਤ ਤੇ ਬੜਾ ਹਾਈਲੀ ਐਜੂਕੇਟਡ ਦਾਨਿਸ਼ਵਰ ਸਿੰਧੀ ਕੌਮ ਪ੍ਰਸਤ ਸੀ। ਪੰਜਾਬ ਤੇ ਸਿੰਧ ਨੂੰ ਲਿਆਉਣ ਵਾਸਤੇ ਵੀ ਉਹਨੇ ਬੜਾ ਨੇੜੇ ਲਿਆਉਣ ਵਾਸਤੇ ਕੰਮ ਕੀਤਾ। ਐਂਡ ਹੀ ਸਟੂਡ ਫਾਰ ਦ ਰਾਈਟਸ ਆਫ ਸਿੰਧ। ਉਹਨੇ ਉੱਥੇ ਨਾਰਾ ਮਾਰ ਕੇ ਇਹ ਸਰਾਇਕੀ ਕਾਨਫਰੰਸ ਉਲਟ ਦਿੱਤੀ, ਮਰਸੂ ਮਰਸੂ ਸਿੰਧ ਨਾ ਡੇਸੂ, ਸਰਾਇਕੀ ਕਾਨਫਰੰਸ ਉਲਟ ਦਿੱਤੀ। ਉਸ ਤੋਂ ਬਾਅਦ ਇਹਨਾਂ ਸਰਾਇਕੀਆਂ ਨੇ ਆਪਣਾ ਜਿਹੜਾ ਰੁਖ ਮੁਬਾਰਕ ਹੈ ਇਹ ਪੰਜਾਬ ਵੱਲ ਕਰ ਲਿਆ, ਕਿਉਂਕਿ ਪੰਜਾਬ 'ਚ ਅੱਗੇ ਬੋਲਦਾ ਕੋਈ ਨਹੀਂ ਹੈਗਾ, ਇਹ ਪੰਜਾਬ ਗਾਂ ਹੈਗਾ, ਲਿਹਾਜ਼ਾ ਇਹ ਮਾਰ ਧਾੜ ਕਰਦੇ। ਰੋਜ਼ ਮੈਂ ਦੇਖਦਾ ਸਾਂ, ਮੈਂ ਮੁਲਤਾਨ ਗਿਆ ਸਾਂ ਕੋਈ ਤਕਰੀਬਨ 30-35 ਸਾਲ ਪਹਿਲੇ, ਇੱਕ ਜਗ੍ਹਾ ਤੇ ਮੈਨੂੰ ਇੱਕ ਪੰਫਲੇਟ ਮਿਲ ਗਿਆ। ਇਹ ਉਹਦੇ ਲਿਖਿਆ ਸੀ ਕਿ ਇਹ ਜਿਹੜੀਆਂ ਸਰਾਇਕਿਸਤਾਨ ਦੀਆਂ ਸਰਹੱਦਾਂ ਨੇ ਇਹ ਲਾਹੌਰ ਯੂਨੀਵਰਸਿਟੀ ਤੱਕ ਨੇ, ਤੇ ਪੰਜਾਬ ਜਿਹੜਾ ਇਹ ਵਾਘਾ ਪਾਰ ਹੈਗਾ, ਵਾਘਾ ਪਾਰ ਹੈਗਾ, ਤੇ ਜਿਹੜੇ ਪੰਜਾਬੀ ਮੁਸਲਮਾਨ ਨੇ ਰਣਜੀਤ ਸਿੰਘ ਤੇ ਸਿੱਖਾਂ ਦੀ ਹਰਾਮੀ ਔਲਾਦ ਨੇ। ਇਹ ਉਸ ਪੰਫਲੇਟ ਵਿੱਚ ਲਿਖਿਆ ਹੋਇਆ ਸੀ,
ਅੱਛਾ ਹਰਾਮੀ ਔਲਾਦ ਤਾਂ ਖੈਰ ਕੋਈ ਨਹੀਂ ਹੁੰਦੇ ਕੋਈ ਨਹੀਂ ਹੁੰਦੇ। ਅਸੀਂ ਸਾਰੇ ਪਰ ਉਹਨਾਂ ਦੀ ਬਦਲਾ- ਔਲਾਦ ਹੈਗੇ ਹਾਂ, ਹਾਂ ਪਰ- ਲੇਕਿਨ ਇਹਨੂੰ ਮੰਨ ਲਈਏ ਹਾਂ। ਲੇਕਿਨ ਗੱਲ ਹੈਗੀ ਹੈ- ਨਫ਼ਰਤ ਦੀ ਹਾਂ, ਨਫ਼ਰਤ ਉਹ ਨਫ਼ਰਤ ਚੁੱਕੇ। ਦੀ ਹੱਦ ਸੀ। ਫਿਰ ਤਖਤ ਦੇਖੋ, ਲਾਹੌਰ ਨੂੰ ਗਾਲ ਕੱਢੀ ਜਾ ਰਹੀ ਸੀ। ਮੈਂ ਚਲੋ ਇਹ ਜਿਹੜਾ ਸਰਾਇਕੀ ਪੰਜਾਬੀ ਜਿਹੜਾ ਮਸਲਾ ਹੈ ਇਹਦੇ ਤੇ ਮੈਂ ਗੱਲ ਕਰਾਂਗਾ ਕਿਸੇ ਹੋਰ ਦਿਨ ਤੁਹਾਡੇ ਨਾਲ। Okay, ਠੀਕ। ਔਰ ਮੈਂ ਉਸ ਦਿਨ ਨਜ਼ੀਰ ਕੋਹੜ ਭਾਈ ਸ਼ਹਜ਼ਾਦ ਇਰਫਾਨ ਨੂੰ ਜਾਂ ਕਿਸੇ ਨੂੰ ਸੱਜਣ ਨੂੰ ਨਾ ਹਾਂਜੀ। ਲੈ ਕੇ ਆਵਾਂਗਾ ਸਕਾਈਪ ਦੇ ਉੱਤੇ ਤੇ ਤੁਸੀਂ Right. ਸਟੂਡੀਓ 'ਚ ਹੋਵੋਗੇ। ਅਸੀਂ ਇਹ ਗੱਲਬਾਤ ਇਸ ਵਜ੍ਹਾ ਨਾਲ ਕਰਨਾ ਚਾਹੁੰਦੇ ਹਾਂ ਕਿ ਇਹ ਡਿਬੇਟ ਨੂੰ ਅੱਗੇ ਲੈ ਕੇ ਟੁਰੀਏ। ਅੱਜ ਮੈਂ ਜਿਹੜੀ ਫੋਕਸ ਕਰ ਰਿਹਾ ਤੁਹਾਡੇ ਨਾਲ ਗੱਲ ਉਹ ਤੁਹਾਡੀ ਮੂਵਮੈਂਟ ਹੈਗੀ ਹੈ। ਹਾਂਜੀ ਤੁਹਾਡੇ ਕੋਲ ਅਸੀਂ ਹਿਸਟਰੀ ਦੇ ਐਵੇਂ ਥੋੜ੍ਹੇ ਜਿਹੇ ਗਲਿੰਪਸਿਸ ਜਿਹੜੀ ਤੁਹਾਡੀ ਆਪਣਾ ਜਰਨੀ ਹੈ ਇਸ ਵਜ੍ਹਾ ਨਾਲ ਜਾਣੇ ਜੀ ਜੀ ਕਿ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਸਾਡੇ ਵਿਊਅਰਸ ਨੇ ਕੁਝ ਨੂੰ ਤਾਂ ਤੁਹਾਡਾ ਪਤਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਉਹਨਾਂ ਨੂੰ ਪਤਾ ਚੱਲੇ ਕਿ ਤੁਹਾਡਾ ਜਰਨੀ ਕੀ ਹੈ। ਔਰ ਇਹ ਗੱਲਾਂ ਬਾਤਾਂ ਅਸੀਂ ਕਰਦੇ ਰਹਾਂਗੇ। ਸ਼ਾਇਦ ਤੁਸੀਂ ਟੈਗ ਟੀਵੀ ਤੇ ਕੋਈ ਸ਼ੋਅ ਵੀ ਆਪਣਾ ਸ਼ੁਰੂ ਕਰੋਗੇ ਯਕੀਨੀ ਤੌਰ ਦੇ ਉੱਤੇ ਇਨਸ਼ਾਅੱਲਾ। ਉਹਦੇ 'ਚ ਤੁਸੀਂ ਆਪ ਵੀ ਗੱਲਾਂ ਬਾਤਾਂ ਕਰੋਗੇ ਔਰ ਮੈਂ ਤੁਹਾਨੂੰ ਖੁਦ ਵੀ ਆਪਣੇ ਸ਼ੋਅ 'ਚ ਟਾਈਮ ਟੂ ਟਾਈਮ ਲੈ ਕੇ ਆਵਾਂਗਾ। ਜਦੋਂ ਮੈਂ ਤੁਹਾਨੂੰ ਲੈ ਕੇ ਆਵਾਂਗਾ ਤੇ ਮੈਂ ਹੁਣ ਅੱਜ ਦੀ ਇਹ ਥੋੜੀ ਗੱਲਬਾਤ ਤੋਂ ਬਾਅਦ ਸਮਝਿਆ ਕਿ ਮੈਂ ਕੁਝ ਹੋਰ ਸੱਜਣਾਂ ਨੂੰ MKM ਵਾਲਿਆਂ ਨੂੰ ਵੀ ਨਾਲ ਜੋੜਾਂ ਤੁਹਾਡੇ ਨਾਲ ਇਨਸ਼ਾਅੱਲਾ। ਔਰ ਸਰਾਇਕੀ ਵਾਲਿਆਂ ਨੂੰ ਵੀ ਤਾਂ ਕਿ ਜਿਹੜੇ ਪੁਰਾਣੇ ਜਿਹੜੇ ਪੋਲੀਟੀਕਲ ਜਿਹਨੂੰ ਕਹਿੰਦੇ ਨਾ ਮੁਬਾਲਗੇ ਨੇ ਔਰ ਕਿਧਰੇ ਮੁਹਾਂਦਰੇ ਨੇ ਯਾਨੀ ਜੀ, ਜੀ। ਸਿਮਿਲੈਰਿਟੀਜ਼ ਕਿਧਰੇ ਜੀ, ਜਿਹੜੀਆਂ ਜੀ, ਹੈਗੀਆਂ ਜੀ। ਇਹਨਾਂ ਨੂੰ ਅਸੀਂ ਹੁਣ ਨਾ ਵੇਲਾ ਆ ਗਿਆ ਸਾਊਥ ਏਸ਼ੀਆ ਦੇ ਜਿਹੜੇ ਲੋਕ ਹਨ ਡਿਸਕਸ ਕਰੀਏ। ਹਾਂਜੀ ਅਸੀਂ ਹਾਂਜੀ। ਬਤੇਰਾ ਅੰਡਰ ਦਾ ਕਾਰਪਟ ਚੀਜ਼ਾਂ ਨੂੰ ਰੱਖ ਲੈਤਾ ਹੈ ਬਿਲਕੁਲ ਬਿਲਕੁਲ ਇਦਾਂ ਹੀ ਹੈ। ਖੁੱਲ ਕੇ ਨਤਾਰਾ ਜੀ, ਕਰੀਏ ਜੀ, ਚੀਜ਼ਾਂ ਜੀ, ਦਾ ਜੀ, ਜੀ, ਤਾਂ ਜੀ। ਕਿ ਅੱਗੇ ਟੁਰੀਏ। ਹੁਣ ਜੀ। ਅੱਗੇ ਟੁਰਦੇ ਹੋਇਆ ਹਾਂਜੀ ਤੁਸੀਂ ਆਪਣੀ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਹਾਂਜੀ। ਤੁਸੀਂ ਤਾਂ ਇੱਕ ਲੇਖਕ ਵੀ ਜੇ ਔਰ ਪੋਲੀਟੀਕਲ ਐਕਟਿਵਿਸਟ ਜੇ ਔਰ ਪੋਲੀਟੀਸ਼ੀਅਨ ਵੀ ਜੇ ਜੀ ਜੀ ਲੇਕਿਨ ਹੁਣ ਜਿਹੜੀ ਤੁਹਾਡੀ ਇਸ ਵੇਲੇ ਜ਼ਿਆਦਾ ਜਿਹੜੀ ਮੂਵਮੈਂਟ ਦੇ ਉੱਤੇ ਜ਼ੋਰ ਹੈਗਾ ਪੰਜਾਬੀ ਲੈਂਗੁਏਜ ਪੰਜਾਬੀ ਲੈਂਗੁਏਜ ਹਾਂਜੀ ਔਰ ਕਲਚਰ ਜੀ ਬਿਲਕੁਲ ਬਿਲਕੁਲ ਉਹਦੇ ਉੱਤੇ ਔਰ ਤੁਸੀਂ 2020 ਨੂੰ ਹਾਂਜੀ ਪੰਜਾਬੀ ਲੈਂਗੁਏਜ ਔਰ ਕਲਚਰ ਦਾ ਸਾਲ ਕਿਹਾ ਹੈ। ਜੀ। ਮੈਨੂੰ ਬੜਾ ਵੈਸੇ ਇੱਥੋਂ ਇੱਕ ਕਲਿੱਕ ਹੋ ਰਹੀ ਗੱਲ ਕਿ 2020 ਨੂੰ ਉਹ ਰੈਫਰੈਂਡਮ ਦਾ ਵੀ ਖਾਲਿਸਤਾਨੀਆਂ ਨੇ ਕਿਹਾ ਹੈ। ਓਕੇ ਤੁਸੀਂ ਲੱਗਦਾ ਹੈ ਕਿ ਇੱਕ ਤਰ੍ਹਾਂ ਦੇ ਨਾ ਉਹਨਾਂ ਨੂੰ ਪਿਆਰ ਦਾ ਮੈਸੇਜ ਦੇ ਰਹੇ ਜੇ ਕਿ ਵੰਡ ਦੀ ਤਰਫ ਹੋਰ ਨਾ ਜਾਓ। ਹਾਂਜੀ, ਤੁਸੀਂ ਹਾਂਜੀ। ਉਹਨਾਂ ਨੂੰ ਇਹ ਮੈਸੇਜ ਦੇ ਰਹੇ ਜੇ ਕਿ ਹਾਂਜੀ। 2020 ਕਿਉਂ ਨਾ ਆਪਾਂ ਪੰਜਾਬੀ ਲੈਂਗੁਏਜ ਤੇ ਕਲਚਰ ਕਲਚਰ ਦਾ ਇੱਕ ਪਿਆਰ ਦਾ ਮੈਸੇਜ ਦੇ ਰਹੇ ਜੀ, ਜੇ। ਜੀ, ਜੀ, ਜੀ। ਵੰਡ ਦੀ ਬਜਾਏ ਪਿਆਰ ਦੀ ਤਰਫ ਚਲੀ। ਕਿਆ ਇਹ ਵੀ ਕੋਈ ਲਿੰਕ ਬਣਦਾ ਜਾਂ ਇਤਫਾਕਨ ਹੋ ਗਿਆ ਸਾਰਾ? ਇਤਫਾਕਨ ਹੋ ਗਿਆ। ਮੈਂ ਤੁਸੀਂ ਬੜੀ ਸੋਹਣੀ ਗੱਲ ਕੀਤੀ। ਮੈਂ ਦੋਨਾਂ ਚੀਜ਼ਾਂ ਦਾ ਨਿਤਾਰਾ ਕਰ ਦੇਣਾ। ਇੱਕ ਤੇ ਪਹਿਲੇ ਮੈਂ ਗੱਲ 2020 ਦੀ ਕਰ ਲਾਂ ਠੀਕ ਹੈ ਕਿ 2020 ਨੂੰ ਜਿਹੜਾ ਅਸੀਂ ਡਿਕਲੇਅਰ ਕੀਤਾ ਪੰਜਾਬੀ ਲੈਂਗੁਏਜ ਮੂਵਮੈਂਟ ਤੇ ਪੰਜਾਬ ਬਚਾਓ ਤਹਿਰੀਕ ਦੇ ਪਲੇਟਫਾਰਮ ਤੋਂ ਅਸਾਂ ਡਿਕਲੇਅਰ ਕੀਤਾ ਹੈ ਕਿ 2020 ਜਿਹੜਾ ਹੈਗਾ ਅਸੀਂ ਇਹਨੂੰ ਮਨਾਉਣਾ ਹੈ ਪੰਜਾਬੀ ਜ਼ੁਬਾਨ ਪੰਜਾਬੀ ਜ਼ੁਬਾਨ ਤੇ ਪੰਜਾਬੀ ਕਲਚਰ ਦੇ ਸਾਲ ਦੇ ਤੌਰ ਤੇ। ਮਤਲਬ 2020 ਇਜ਼ ਦਾ ਈਅਰ ਆਫ ਪੰਜਾਬੀ ਲੈਂਗੁਏਜ ਐਂਡ ਪੰਜਾਬੀ ਕਲਚਰ। ਉਹਦੇ 3-4 ਵਜ੍ਹਾ ਨੇ। ਇੱਕ ਤੇ ਇਹ ਹੈ ਕਿ ਜਿਹੜੀ ਮੈਂ ਤਹਿਰੀਕ ਸ਼ੁਰੂ ਕੀਤੀ ਪੰਜਾਬੀ ਲੈਂਗੁਏਜ ਮੂਵਮੈਂਟ 31 ਦਸੰਬਰ 2010 ਲਾਹੌਰ ਪ੍ਰੈਸ ਕਲੱਬ 'ਚ ਮੈਂ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਦਫਾ ਪੰਜਾਬ ਦੀ ਹਿਸਟਰੀ 'ਚ ਪੰਜਾਬੀ ਲੈਂਗੁਏਜ ਮੂਵਮੈਂਟ ਪੋਲੀਟੀਕਲੀ ਲਾਂਚ ਕੀਤੀ ਤੇ ਲਾਹੌਰ ਦੀਆਂ ਸੜਕਾਂ ਤੇ ਲਾਂਚ ਕੀਤੀ। ਠੀਕ ਹੋ ਗਿਆ। ਇਹਦਾ 9 ਸਾਲ ਪੂਰੇ ਹੋ ਗਏ ਨੇ ਤੇ ਇਹ ਜਿਹੜਾ 2020 ਹੈ ਇਹਦਾ ਦਹਾਕਾ ਪੂਰਾ ਹੋ ਰਿਹਾ ਹੈ ਪੰਜਾਬੀ ਜ਼ੁਬਾਨ ਤਹਿਰੀਕ ਦਾ ਪੰਜਾਬੀ ਲੈਂਗੁਏਜ ਮੂਵਮੈਂਟ ਦਾ 10ਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ ਤੇ ਮੇਰੀ ਬੜੀ ਖਾਹਿਸ਼ ਹੈ ਕਿ ਇਸ 10ਵੇਂ ਸਾਲ 'ਚ ਪੰਜਾਬੀ ਜ਼ੁਬਾਨ ਦੇ ਹੱਕ 'ਚ ਪੰਜਾਬ 'ਚ ਫੈਸਲਾ ਹੋ ਜਾਣਾ ਚਾਹੀਦਾ ਹੈ। ਵੈਸੇ ਤੇ ਤਹਿਰੀਕ 60 ਸਾਲ ਪੁਰਾਣੀ ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਜ਼ੁਬਾਨ ਬਣਾਉਣ ਦੀ ਤਹਿਰੀਕ ਤੇ 60 ਸਾਲ ਪੁਰਾਣੀ ਹੈ ਲੇਕਿਨ ਇਹ 10 ਸਾਲ ਮੇਰੀ ਜ਼ਿੰਦਗੀ ਦੇ ਜਿਹੜੇ ਲੱਗੇ ਨੇ 30 ਸਾਲ ਤੋਂ ਮੈਂ ਇਸ ਮੂਵਮੈਂਟ ਨਾਲ ਅਟੈਚ ਹਾਂ ਲੇਕਿਨ ਇਹ 10 ਸਾਲ ਜਿਹੜੀ ਮੈਂ ਮਿਹਨਤ ਕੀਤੀ ਹੈ ਹੋਰ ਵੀ ਬਹੁਤ ਲੋਕਾਂ ਨੇ ਕੀਤੀ ਹੈ ਉਸ ਦਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹਦਾ ਹੁਣ ਰਿਜ਼ਲਟ ਚਾਹੀਦਾ ਐਂਡ ਰਿਜ਼ਲਟ ਚਾਹੀਦਾ। ਸੋ 2020 ਮੈਂ ਮੁਖਤਸਰ ਜਿਹਾ ਦੱਸ ਦਿਆਂ 2020 'ਚ ਅਸੀਂ 2020 'ਚ ਅਸੀਂ ਦੋ ਤਿੰਨ ਕੰਮ ਕਰਨੇ ਨੇ। ਪਹਿਲੀ ਵਿਸਾਖ ਨੂੰ ਅਸੀਂ ਪੰਜਾਬੀ ਕਲਚਰ ਡੇ ਮਨਾਉਣਾ ਹੈ। ਪੰਜਾਬੀ ਕਲਚਰ ਡੇ ਪਹਿਲੀ ਵਿਸਾਖ ਨੂੰ ਅਸੀਂ ਅੱਜ ਤੋਂ 9 ਸਾਲ ਪਹਿਲੇ 8.5 ਸਾਲ ਪਹਿਲੇ 2011 13 ਅਪ੍ਰੈਲ ਪਹਿਲੀ ਵਿਸਾਖ 2011 13 ਅਪ੍ਰੈਲ ਨੂੰ ਪੰਜਾਬ ਦੀ ਹਿਸਟਰੀ 'ਚ ਤੁਸੀਂ ਤਾਰੀਖ ਚੁੱਕ ਕੇ ਦੇਖ ਲਓ ਬਾਕਾਇਦਾ ਡਿਕਲੇਅਰਡ ਪੰਜਾਬੀ ਰੈਤਲ ਕਲਚਰ ਦਿਹਾੜ ਪੰਜਾਬੀ ਟਰਬਨ ਕਲਚਰ ਡੇ ਪੰਜਾਬੀ ਕਲਚਰ ਡੇ ਅਸੀਂ ਪਹਿਲੀ ਵਾਰੀ ਪੰਜਾਬ ਦੀ ਤਾਰੀਖ ਤੇ ਇਸ ਤੁਹਾਡੇ ਖਾਦਮ ਨੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਮਨਾਇਆ। ਯਾਨੀ ਪੰਜਾਬ ਤੋਂ ਮੁਰਾਦ ਇੱਕ ਜਿਹੜਾ ਇੱਧਰ ਦਾ ਪੰਜਾਬ ਹੈ ਲਹਿੰਦਾ ਪੰਜਾਬ ਕਿਉਂਕਿ ਇੱਥੇ ਹੀ ਸਾਨੂੰ ਨਾ ਇਹ ਕੰਮ ਨਹੀਂ ਕਰਨੀ ਤੌਫੀਕ ਹੁੰਦੀ ਨਾ ਤੌਫੀਕ ਨਹੀਂ ਹੁੰਦੀ। ਅੱਛਾ
ਇਹ ਇੱਕ ਤੇ ਇਹ ਜਿਹੜਾ ਜ਼ੁਬਾਨ ਦਾ ਮਸਲਾ ਹੈਗਾ, ਇੱਕ ਕਲਚਰ ਦਾ ਇਹ ਸਾਲ ਦੇ ਤੌਰ ਤੇ ਮਨਾਉਣਾ ਹੈ। ਦੂਜਾ ਇਹ ਹੈ ਕਿ ਪੰਜਾਬੀ ਜ਼ੁਬਾਨ ਦੀ ਤਹਿਰੀਕ ਨੂੰ, ਪੰਜਾਬੀ ਲੈਂਗੁਏਜ ਮੂਵਮੈਂਟ ਨੂੰ 2020 ਵਿੱਚ 10 ਸਾਲ ਪੂਰੇ ਹੋ ਜਾਣੇ 31 ਦਸੰਬਰ ਤੱਕ। ਮੇਰਾ ਮਿਸ਼ਨ ਇਹ ਹੈ, ਜ਼ਿੰਦਗੀ ਰਹੀ ਅੱਲਾ ਦੇ ਹੁਕਮ ਨਾਲ, ਤੇ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ ਅਸੀਂ 2020 ਵਿੱਚ ਇਸ ਦਹਾਕੇ 'ਚ ਦੇ ਐਂਡ 'ਚ ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਸਰਕਾਰੀ, ਤਾਲੀਮੀ, ਦਫ਼ਤਰੀ, ਅਦਾਲਤੀ ਤੇ ਪਾਰਲੀਮਾਨੀ ਜ਼ੁਬਾਨ ਬਣਾਉਣ ਦਾ ਮਿਸ਼ਨ ਮੁਕੰਮਲ ਕਰ ਲਈਏ। ਪੰਜਾਬ ਪੂਰੇ ਨੂੰ ਪੰਜਾਬੀਅਲਾਈਜ਼ਡ ਕਰ ਦਈਏ। ਹੋ ਜਾਏਗਾ ਇਨਸ਼ਾਅੱਲਾ ਹੋਏਗਾ। ਇਹ ਮਤਲਬ ਇਹ ਤਾਂ ਬੜੀਆਂ ਕੋਸ਼ਾਂ ਰਹੀਆਂ, ਕੋਸ਼ਾਂ ਤਾਂ ਘਟ ਰਹੀਆਂ ਨੇ, ਰੋਲਾ ਜ਼ਿਆਦਾ ਰਿਹਾ। ਜੀ ਜੀ, ਕੋਸ਼ਾਂ ਨਹੀਂ ਹੋਈਆਂ, ਲੇਕਿਨ ਜਿਨ੍ਹਾਂ ਨੇ ਇਹਨੂੰ ਅਮਲੀ ਜਾਮਾ ਪਹਿਨਾਉਣਾ ਹੈ, ਜਿਨ੍ਹਾਂ ਨੇ ਇਸ ਨੂੰ ਆਪਣਾ ਤੋੜ ਚੜਾਉਣਾ ਹੈ, ਹਾਂਜੀ ਠੀਕ ਹੈ ਨਾ, ਉਹ ਜਿਹੜੀਆਂ ਹਕੂਮਤਾਂ ਨੇ, ਤੁਸੀਂ ਕਿਹਾ ਪੰਜਾਬ ਅਸੈਂਬਲੀ ਦਾ, ਪੰਜਾਬ ਅਸੈਂਬਲੀ 'ਚ ਅੱਜ ਤੱਕ ਪੰਜਾਬੀ ਬੋਲੀ ਨਹੀਂ ਜਾਂਦੀ ਹੈਗੀ। ਬਿਲਕੁਲ ਠੀਕ ਹੈ ਨਾ ਜੀ। ਹਾਂਜੀ ਅੱਛਾ, ਉਹ ਕਿਸ ਤਰ੍ਹਾਂ ਇਹਨੂੰ ਬਣਾਉਣਗੇ? ਅੱਛਾ, ਜਿਹੜੀ ਜੁਡੀਸ਼ਰੀ ਹੈਗੀ ਹੈ ਪੰਜਾਬ ਦੀ, ਹਾਂਜੀ ਉੱਥੇ ਤਾਂ ਉਰਦੂ ਤਾਂ ਦੂਰ ਦੀ ਗੱਲ ਹੈ, ਅਜੇ ਤੱਕ ਅੰਗਰੇਜ਼ੀ ਟੁਰੀ ਜਾ ਰਹੀ ਹੈਗੀ ਜੀ, ਬਿਲਕੁਲ ਜਿਹੜੀ ਲੈਂਗੁਏਜ ਹੈਗੀ। ਬਿਲਕੁਲ। ਤੇ ਉਹ ਕਿਸ ਤਰ੍ਹਾਂ ਇੱਕਦਮ ਜੰਪ ਲਾ ਕੇ ਪੰਜਾਬੀ ਤੇ ਆਉਣਗੇ? ਇਹਦੀ ਪ੍ਰੈਕਟੀਕੈਲਿਟੀਜ਼ ਕੀ ਹੋਣਗੇ? ਇਹਦੇ ਮੈਂ ਅਰਜ਼ ਕਰਦਾ ਕਿ ਇਹ ਜਿਹੜੇ 2-3 ਚੀਜ਼ਾਂ ਨੇ, ਪੰਜਾਬੀ ਕਲਚਰ ਡੇ, ਪੰਜਾਬੀ ਲੈਂਗੁਏਜ ਦਾ ਜਿਹੜਾ ਅਸੀਂ ਸਾਲ ਇਹ ਮਨਾਉਣਾ, ਉਹਦੇ 'ਚ ਪੰਜਾਬੀ ਲੈਂਗੁਏਜ ਦੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਅਸੈਂਬਲੀ ਕੋਲ ਪੰਜਾਬੀ ਲੈਂਗੁਏਜ ਐਕਟ ਮਨਜ਼ੂਰ ਕਰਵਾਈਏ, ਤੇ ਉਹਨੂੰ ਇਨਫੋਰਸ ਕਰਾਈਏ ਪੂਰੇ ਪੰਜਾਬ 'ਚ ਪੰਜਾਬੀ। ਦੂਜਾ ਤੀਜਾ, ਇਸ ਪੰਜਾਬੀ ਲੈਂਗੁਏਜ ਦਾ ਜਿਹੜਾ ਸਾਲ ਹੈਗਾ, ਈਅਰ ਹੈਗਾ, ਇਹਦੇ ਵਿੱਚ ਅਸੀਂ ਇੱਕ ਦਿਨ, ਮੇਰਾ ਦਿਲ ਇਹ ਹੈ ਕਿ ਜਿਸ ਦਿਨ ਇਹ ਤੁਸੀਂ ਵੀ ਜ਼ਰਾ ਤੁਹਾਡੀ ਵੀ ਰਿਸਰਚ ਵਾਲਾ ਕੰਮ ਹੈ, ਮੈਂ ਚਾਹਾਂਗਾ ਤੁਸੀਂ ਕਿਸੇ ਸ਼ੋਅ 'ਚ ਇਸ ਬਾਰੇ ਵੱਖਰਾ ਇੱਕ ਸ਼ੋਅ ਰੱਖ ਕੇ ਜ਼ਰੂਰ ਗੱਲ ਕਰੋ ਕਿ ਜਿਸ ਦਿਨ ਪੰਜਾਬ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਦੇ ਲਾਹੌਰ ਸ਼ਹਿਰ 'ਚ ਕਾਇਦੇ ਸਾੜੇ, ਪੱਕੀ ਰੋਟੀ ਤੇ ਪੰਜਾਬ ਦੇ ਮਦਰਸਿਆਂ 'ਚੋਂ ਫਾਰਸੀ ਸਕ੍ਰਿਪਟ 'ਚ, ਮਤਲਬ ਇਹ ਫਾਰਸੀ ਸਕ੍ਰਿਪਟ ਬੇਸਿਕਲੀ ਪੰਜਾਬੀ ਜਿਹੜੀ ਉਹ ਕੁਰਾਨੀ ਹਰਫਾਂ 'ਚ ਲਿਖੀ ਜਾਂਦੀ, ਮੈਂ ਉਹਨੂੰ ਕਹਿੰਦਾ ਕੁਰਾਨੀ ਹਰਫਾਂ 'ਚ ਲਿਖੀ ਜਾਂਦੀ, ਕਿ ਉਹ ਪੰਜਾਬੀਆਂ ਦੀ, ਮੁਸਲਮਾਨ ਪੰਜਾਬੀਆਂ ਦੀ ਜੁੜਤ ਹੈ ਅਰਬੀ ਦੇ ਨਾਲ ਕੁਰਾਨ ਪਾਕ। ਹਾਂ ਦੇਖੋ ਨਾ, ਉਹ ਮੈਨੂੰ ਇਹਦੇ 'ਚ ਮੈਂ ਥੋੜ੍ਹਾ ਜਿਹਾ ਹੈਗਾ, ਇਹ ਐਨਾ ਉਹਨੂੰ ਹਿਸਟਰੀ ਦਾ ਕਨਫਿਊਜ਼ਨ ਹੈਗਾ। ਹਾਂਜੀ, ਇਹ ਬੜੀ ਅਹਿਮ ਗੱਲ ਹੈ, ਮੈਂ ਤੁਹਾਨੂੰ ਤੋੜ ਰਿਹਾ ਹੈਗਾ ਕਿ ਜਿਹੜਾ ਪੰਜਾਬੀ ਦਾ ਸਕ੍ਰਿਪਟ ਹੈਗਾ ਉਹਨੂੰ ਪਰਸ਼ੀਅਨ ਸਕ੍ਰਿਪਟ ਕਹਿੰਦੇ ਨੇ। ਬਿਲਕੁਲ ਬਿਲਕੁਲ। ਅੱਛਾ, ਪਰਸ਼ੀਅਨ ਸਕ੍ਰਿਪਟ ਜਿਹੜਾ ਐਕਚੁਅਲੀ ਹੈਗਾ ਹਿਸਟਰੀ 'ਚ, ਉਹ ਹੈ ਹੀ ਨਹੀਂ ਸੀ। ਹਾਂਜੀ, ਠੀਕ ਹੈ ਨਾ ਜੀ। ਜੀ, ਬਿਲਕੁਲ। ਜਿਹੜਾ ਜਿਹਨੂੰ ਪੁਰਾਣਾ ਪਹਿਲਵੀ ਸਕ੍ਰਿਪਟ ਕਹਿੰਦੇ ਨੇ, ਉਹ ਸਾਰਾ ਮਿਲਿਆ ਹੋਇਆ ਸੀ। ਉਹ ਪੁਰਾਣਾ, ਉਹਦੇ 'ਚ ਹੀਬਰੂ ਟੱਚ ਹੈ, ਉਹਦੇ 'ਚ ਗ੍ਰੀਕ ਦਾ ਟੱਚ ਹੈ। ਜੀ ਜੀ, ਬਿਲਕੁਲ। ਠੀਕ ਹੈ ਨਾ ਜੀ। ਉਹ ਸਾਰੇ ਜਿਹੜੇ ਅਲਫਾਬੈਟਸ ਨੇ, ਹਾਂਜੀ, ਉਹ ਨੇ ਪੁਰਾਣੇ, ਤੁਸੀਂ ਦੇਖੋ ਜੀ ਜੀ, ਦੇਵਨਾਗਰੀ। ਅੱਛਾ, ਇਹ ਅਰਬਨਾਈਜ਼ ਹੋ ਗਿਆ ਜਦੋਂ ਪੰਜਾਬੀ ਦਾ ਇੱਧਰ ਮੁਸਲਮਾਨਾਂ ਦੇ ਵਿੱਚ ਕਲਚਰ ਹੈ। ਹਾਂਜੀ, ਤੇ ਜਿਹੜਾ ਅਸਲ ਸਕ੍ਰਿਪਟ ਸੀ ਪੰਜਾਬੀ ਦਾ, ਉਹ ਤਾਂ ਦੇਵਨਾਗਰੀ ਤੋਂ ਆ ਰਿਹਾ ਸੀ। ਜੀ 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 ਜੀ, ਦੇਖੋ ਰਿਐਲਿਟੀ ਹੈ। ਹਾਂਜੀ ਹਾਂਜੀ। ਭਾਰਤ ਦੀ ਸਿਵਲਾਈਜੇਸ਼ਨ ਕਿਉਂ ਬਚੀ ਹੋਈ ਹੈ? ਭਾਰਤ ਕਿਉਂ ਡਿਫਰੈਂਟ ਹੈਗਾ? ਜੀ ਜੀ, ਉਹਨਾਂ ਨੇ ਆਪਣੀ ਭਾਸ਼ਾ ਦਾ ਜਿਹੜਾ ਸਕ੍ਰਿਪਟ ਹੈਗਾ, ਹਾਂਜੀ, ਉਹ ਕੋਈ ਦੇਵਨਾਗਰੀ ਰੱਖਿਆ ਹੋਇਆ। ਬਿਲਕੁਲ। ਉਹਦੇ ਵਿੱਚੋਂ ਫਿਰ ਅੱਗੇ ਕਈ ਸ਼ਾਖਾ ਨੇ, ਬੰਗਲਾ ਆਪਣੇ ਥੋੜੇ ਜਿਹੇ ਵੱਖਰੇ ਕਰ ਲੈਂਦੇ ਨੇ, ਪੰਜਾਬੀ ਉੱਥੋਂ ਨਿਕਲੀ। ਹਾਂਜੀ ਹਾਂਜੀ। ਤੇ ਕਿਆ ਪੰਜਾਬੀ ਲੈਂਗੁਏਜ ਜਿਹੜੀ ਹੈਗੀ ਹੈ, ਹਾਂਜੀ, ਉਹ ਸਿਰਫ ਔਰ ਸਿਰਫ ਇਹ ਪਰਸ਼ੀਅਨ ਸੋ ਕਾਲਡ ਪਰਸ਼ੀਅਨ ਸਕ੍ਰਿਪਟ ਦੇ ਨਾਲ ਹੀ ਚੱਲ ਸਕੇਗੀ? ਨਹੀਂ, ਮੈਂ ਅਰਜ਼ ਕਰ ਦਿੰਦਾ, ਇਹ ਇੰਨਾ ਸੀਰੀਅਸ, ਇੰਨਾ ਸੈਂਸਿਟਿਵ, ਇੰਨਾ ਹਸਾਸ ਇਸ਼ੂ ਹੈਗਾ ਕਿ ਮੈਂ ਸੱਚੀ ਗੱਲ ਹੈ ਇਹਦੇ ਉੱਤੇ ਇਸ ਨੂੰ ਮੁਤਨਾਜ਼ਿਆ ਨਹੀਂ ਬਣਾਉਣਾ ਚਾਹਾਂਗਾ, ਕਿਉਂਕਿ ਸਾਡੀ ਤਹਿਰੀਕ ਜਿਹੜੀ ਹੈ ਉਹ ਇਸ ਵੇਲੇ ਸਕ੍ਰਿਪਟ ਦੇ ਉੱਤੇ ਨਹੀਂ ਬੇਸ ਕਰ ਰਹੀ। ਅਸੀਂ ਕਹਿ ਰਹੇ ਹਾਂ ਕਿ ਪੰਜਾਬੀ ਜੋ ਵੀ ਸਕ੍ਰਿਪਟ ਹੋਵੇ, ਠੀਕ ਹੈ, ਉਹਨੂੰ ਲਾਗੂ ਕਰ ਦਿਓ। ਇਹ ਬੇਸਿਕਲੀ ਹੈਗਾ, ਦੋ ਚੀਜ਼ਾਂ ਨੇ, ਪੰਜਾਬੀ ਦੇ ਲਹਿਜੇ, ਮਰਕਜ਼ੀ ਲਹਿਜਾ ਕਿਹੜਾ ਪੂਰੇ ਪੰਜਾਬ ਨੂੰ ਜਿਹੜਾ ਐਕਸੈਪਟੇਬਲ ਹੋਵੇ, ਉਹਨੂੰ ਕਹਿੰਦੇ ਸਟੈਂਡਰਡਾਈਜੇਸ਼ਨ ਆਫ ਪੰਜਾਬੀ ਲੈਂਗੁਏਜ, ਕਿ ਪੰਜਾਬੀ ਮਿਆਰੀ ਜ਼ੁਬਾਨ ਆਲਰੇਡੀ ਸ਼ਾਹ ਹੁਸੈਨ ਦੀ ਜ਼ੁਬਾਨ ਹੈ, ਇਹਦੇ ਵਿੱਚੋਂ ਕਿਹੜਾ ਲਹਿਜਾ ਚੁੱਕ ਕੇ ਜਿਹੜਾ ਅਸੀਂ ਪੂਰੇ ਪੰਜਾਬ ਨੂੰ ਅਸੀਂ ਦਈਏ। ਇਹ ਨਹੀਂ ਕਿ ਮੈਂ ਬਣਾ ਲਿਆ ਕੋਈ ਲਹਿਜਾ ਜਾਂ ਕਿਸੇ ਨੇ ਲਾਹੌਰ 'ਚ ਬੈਠ ਕੇ ਬਣਾ ਲਿਆ, ਉਹ ਨਹੀਂ ਕਰਨਾ। ਜਿਹੜਾ ਵੈਸਟ ਪੰਜਾਬ ਨੂੰ, ਪੂਰੇ ਪੰਜਾਬ ਨੂੰ ਵੈਸਟਰਨ ਲਹਿੰਦੇ ਨੂੰ, ਮੇਰੀ ਜ਼ਾਤੀ ਤਰਜੀਹ ਹੈ ਕਿ ਲਹਿੰਦਾ ਜਿਹੜਾ ਲਹਿੰਦਾ ਵੈਸਟਰਨ ਡਾਇਲੈਕਟ ਹੈ ਪੰਜਾਬੀ ਦਾ, ਉਹਨੂੰ ਪੰਜਾਬ ਦੀ ਸਟੈਂਡਰਡਾਈਜ਼ ਲੈਂਗੁਏਜ ਹੋਣਾ ਚਾਹੀਦਾ। ਠੀਕ ਹੋ ਗਿਆ। ਗੱਲ ਇਹ ਵੇ ਕਿ ਜਿਹੜਾ ਪਰਸ਼ੀਅਨ ਸਕ੍ਰਿਪਟ ਹੈ, ਬਾਬਾ ਫਰੀਦ ਦਾ ਤੁਹਾਨੂੰ ਪਤਾ ਹੈ 1000 ਸਾਲ ਪਹਿਲੇ ਕਲਾਮ ਪਰਸ਼ੀਅਨ ਸਕ੍ਰਿਪਟ ਛਪ ਚੁੱਕਿਆ। ਹੁਣ ਪੰਜਾਬੀ ਆਦੀ ਹੋ ਗਏ ਨੇ ਉਸ ਨੂੰ ਪੜ੍ਹਨ ਦੇ, ਲਿਹਾਜ਼ਾ ਮੈਂ ਕਹਿ ਰਿਹਾ ਕਿ ਇਸ ਇਸ਼ੂ ਨੂੰ ਅਸੀਂ ਨਹੀਂ ਛੇੜਦੇ। ਸਾਡਾ ਇਸ਼ੂ ਹੈਗਾ, ਲੇਕਿਨ ਇਹਨੂੰ ਕਰੇਗਾ ਕੌਣ? ਇਹਨੂੰ ਪੋਲੀਟੀਸ਼ੀਅਨ ਮੰਨ ਲੈਣਗੇ, ਜੁਡੀਸ਼ਰੀ ਮੰਨ ਲੇਗੀ, ਆਰਮੀ ਮੰਨ ਲੇਗੀ। ਮੈਂ ਅਰਜ਼ ਕਰਨਾ, ਦੇਖੋ ਜੀ, ਕਿ ਇਹਨਾਂ ਨੂੰ ਮੰਨਣਾ ਪਏਗਾ। 12 ਕਰੋੜ ਦੀ ਆਬਾਦੀ ਦਾ ਸੂਬਾ ਹੈ ਪੰਜਾਬ, ਠੀਕ ਹੈ। ਪੰਜਾਬ ਵਿੱਚ ਕੋਈ ਸਿਆਸੀ ਪਾਰਟੀ, ਕੋਈ ਲੀਡਰ, ਕੋਈ ਪੰਜਾਬੀ ਸਟੈਬਲਿਸ਼ਮੈਂਟ, ਕੋਈ ਬਿਊਰੋਕ੍ਰੇਸੀ, ਕੋਈ ਤਬਕਾ, ਇੰਟਲੈਕਚੁਅਲਸ, ਰਾਈਟ ਲੈਫਟ, ਜਮਾਤ ਇਸਲਾਮੀ, ਹੈਰਾਨ ਕੌਣ ਗੱਲ ਹੈ, ਹੈਰਾਨਗੀ ਵਾਲੀ ਗੱਲ ਹੈ,
ਕੋਈ ਵੀ ਪੰਜਾਬੀ ਜ਼ੁਬਾਨ ਦੀ ਗੱਲ ਨਹੀਂ ਕਰਦਾ। ਤੁਸੀਂ ਇਹਨਾਂ ਦੀ ਮੁਨਾਫਕਤ ਦੇਖੋ ਜਨਾਬ, ਤੁਸੀਂ ਸਿਰ ਫੜ ਲਓਗੇ ਕਿ ਪੰਜਾਬ ਅਸੈਂਬਲੀ ਕੁੱਦ ਕੇ ਟੱਪ ਕੇ ਪੰਜਾਬ ਦੇ ਟੋਟੇ ਕਰਨ ਦੇ ਬਿੱਲ ਪਾਸ ਕਰਦੀ ਹੈ, ਤਾੜੀਆਂ ਮਾਰਦੇ, ਮਿਠਾਈਆਂ ਖਾਂਦੇ ਜੇ ਪੰਜਾਬ ਅਸੈਂਬਲੀ। ਇਹ ਐਸੇ ਬੇਗੈਰਤ ਨੇ ਪੰਜਾਬ ਅਸੈਂਬਲੀ ਜਿਹੜੇ ਬੈਠੇ ਨੇ, ਸੌਰੀ ਟੂ ਯੂਜ਼ ਦਿਸ ਵਰਡ, ਪੰਜਾਬ ਫਰੋਸ਼, ਜ਼ਮੀਰ ਫਰੋਸ਼, ਜਾਹਿਲ ਮੁਤਲਕ, ਕੋਈ ਅਬੂ ਜਹਿਲ ਦੀ ਨਸਲ ਦੇ ਲੋਕ ਨੇ ਪੰਜਾਬ ਅਸੈਂਬਲੀ। ਕਦੀ ਤੁਸੀਂ ਦੇਖਿਆ ਆਪਣੀ ਧਰਤੀ ਮਾਂ ਨੂੰ ਵੰਡ ਕੇ ਉਹਨੂੰ ਚੀਰ ਪਾੜ ਕਰਕੇ ਲੋਕ ਮਿਠਾਈਆਂ ਖਾਵਣ ਤੇ ਤਾੜੀਆਂ ਵਜਾਣ? ਮੀਨਾਰੇ ਪਾਕਿਸਤਾਨ ਦੇ ਇਮਰਾਨ ਖਾਨ ਦੇ ਜਲਸੇ 'ਚ ਲਾਹੌਰੀਆ ਤਾੜੀਆਂ ਮਾਰ ਰਹੇ ਸਨ, ਉਹ ਕਹਿ ਏਜੰਡਾ ਦੇ ਰਿਹਾ ਸੀ, ਉਹ ਇਸਟੈਬਲਿਸ਼ਮੈਂਟ ਦਾ, ਬਿਊਰੋਕ੍ਰੇਸੀ ਦਾ, ਸਾਮਰਾਜ ਦਾ, ਇੰਪੀਰੀਅਲਿਸਟ ਦਾ ਏਜੰਡਾ ਦੇ ਰਹੇ ਸੀ ਇਮਰਾਨ ਖਾਨ ਕਿ ਮੈਂ ਪੰਜਾਬ ਦੇ ਵੰਡ ਕੇ ਟੋਟੇ ਕਰਨੇ ਨੇ। ਕਿਹਦੇ ਵਾਸਤੇ? ਪਨਾਹਗੀਰਾਂ ਵਾਸਤੇ, ਨੀਲੀ ਅਜਰਕ ਵਾਲੇ ਪਨਾਹਗੀਰਾਂ ਵਾਸਤੇ ਮੈਂ ਟੋਟੇ ਕਰਨੇ ਨੇ। ਉਹ ਗੱਦੀ ਨਸ਼ੀਨਾ ਅੰਗਰੇਜ਼ ਦੇ ਕੁੱਤੇ ਪਾਲਣ ਵਾਲਿਆਂ ਵਾਸਤੇ, ਉਹਨਾਂ ਵਾਸਤੇ ਸੂਬਾ ਸਾਡਾ ਪੰਜਾਬ ਪੰਜਨਾਦ, ਜਿੱਥੇ ਪਾਕਪਤਨ ਕੋਟ ਬਿਠਾ ਨੇ, ਸਾਡਾ ਬਾਬਾ ਫਰੀਦ ਹੈ, ਸਾਡਾ ਪੰਜਨਾਦ ਹੈ, ਸਾਡੇ 5 ਦਰਿਆ ਨੇ। ਕਹਿੰਦੇ ਨੇ ਉਹਨੂੰ ਵੱਢ ਕੇ ਤੁਸੀਂ ਤੇ ਇੱਕ ਸੂਬਾ ਬਣਾਓ, ਜਨੂਬੀ ਪੰਜਾਬ। ਕਿਉਂ ਬਣਾਓ ਬਈ? ਪੰਜਾਬ ਇੱਕ ਲਿਸਾਨੀ ਸੂਬਾ ਹੈ, ਸਿੰਗਲ ਲਿੰਗੁਇਸਟਿਕ ਆਈਡੈਂਟੀਟੀ, ਸ਼ਨਾਖਤ ਹੈਗੀ ਹੈ, ਕੌਮੀ ਸ਼ਨਾਖਤ ਸਿੰਨ ਸੈਂਚਰੀਜ਼। ਉਹ ਲਾਹੌਰੀਏ, ਮੈਂ ਗੱਲ ਇਹ ਕਰ ਰਿਹਾ ਸੀ, ਉਹ ਮੀਨਾਰੇ ਪਾਕਿਸਤਾਨ ਤੇ ਅਹਿਮਕ ਲਾਹੌਰੀਏ, ਉਰਦੂ ਪ੍ਰਸਤ, ਇਹਨਾਂ ਲਾਹੌਰੀਆਂ ਨੇ ਜਿਹੜੇ ਉਰਦੂ ਪ੍ਰਸਤ ਨੇ, ਬਿਊਰੋਕ੍ਰੇਸੀ ਜਿਹੜਾ ਪੰਜਾਬ ਨੂੰ ਰੂਲ ਕਰ ਰਿਹਾ ਪੰਜਾਬੀ, ਇਹਨਾਂ ਨੇ ਲਾਹੌਰ ਨੂੰ ਪੰਜਾਬੀ ਦਾ ਕਬਰਿਸਤਾਨ ਤੇ ਬਾਕੀ ਦੇ ਪੰਜਾਬ ਨੂੰ ਪੰਜਾਬੀ ਦਾ ਕਤਲਗੜ੍ਹ ਬਣਾ ਦਿੱਤਾ ਹੈ। ਉਰਦੂ ਦਾ ਫਸਾਦ, ਸਰਾਇਕੀ ਦਾ ਫਿਤਨਾ ਇਹਨਾਂ ਨੇ ਮੁਸੱਲਤ ਕਰਕੇ ਪੰਜਾਬ ਦੇ ਟੋਟੇ ਕਹਿੰਦੇ ਨੇ ਕਰੋ, ਸਰਾਇਕੀ ਨੂੰ ਸੂਬਾ ਦਿਓ, ਪੰਜਾਬ ਨੂੰ ਉਰਦੂ ਦੀ ਜ਼ੁਬਾਨ ਰੱਖੋ, ਲੇਕਿਨ ਪੰਜਾਬੀ ਦਾ ਨਾਂ ਨਾ ਲਵੋ, ਪੰਜਾਬੀ ਦਾ ਬਿੱਲ ਪਾਸ ਨਹੀਂ ਕਰਨਾ। ਹੁਣ ਅਸੀਂ ਇਹਨਾਂ ਦੇ ਗਾਟੇ ਤੇ ਲੱਤ ਰੱਖ ਕੇ ਪੰਜਾਬ ਅਸੈਂਬਲੀ ਕੋਲੋਂ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਅਸੀਂ ਪੰਜਾਬੀਆਂ ਨੇ ਇਹ ਬਿੱਲ ਪਾਸ ਕਰਾਉਣਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰੀ, ਤਾਲੀਮੀ, ਦਫ਼ਤਰੀ, ਅਦਾਲਤੀ ਜ਼ੁਬਾਨ ਹੈ ਉਹ ਪੰਜਾਬੀ ਹੈ। ਉਰਦੂ ਸਾਡੀ ਜ਼ੁਬਾਨ ਨਹੀਂ ਹੈ, ਪੰਜਾਬ ਦੀ ਰਾਬਤੇ ਦੀ ਜ਼ੁਬਾਨ, ਪਾਕਿਸਤਾਨ ਦੀ ਰਾਬਤੇ ਦੀ ਜ਼ੁਬਾਨ ਹੈ ਉਰਦੂ। ਵੈਲਕਮ, ਅਸੀਂ ਉਹਦਾ ਇਹਤਰਾਮ ਕਰਦੇ ਹਾਂ। ਪਾਕਿਸਤਾਨੀ ਜ਼ੁਬਾਨ ਹੈ, ਉਹਦੇ ਨਾਲ ਸਾਡਾ ਝਗੜਾ ਪੰਜਾਬ ਵਿੱਚ ਹੈ ਕਿ ਪੰਜਾਬ ਵਿੱਚ ਉਰਦੂ ਇੱਕ ਗਾਸਿਬ ਜ਼ੁਬਾਨ ਹੈ ਜਿਹੜੀ ਪੰਜਾਬੀ ਜ਼ੁਬਾਨ ਦਾ ਹੱਕ ਗਸਬ ਕਰਕੇ ਬੈਠੀ 172 ਸਾਲ ਤੋਂ। ਇਹਨੂੰ ਜਾਣਾ ਚਾਹੀਦਾ, ਉਰਦੂ ਸ਼ੁੱਡ ਗੋ ਆਊਟ ਆਫ ਪੰਜਾਬ ਨਾਓ। ਸਾਨੂੰ ਆਪਣੀ ਜ਼ੁਬਾਨ ਵਾਪਸ ਚਾਹੀਦੀ ਹੈ। ਇਹ ਇਸੇ ਤਰ੍ਹਾਂ ਹੈਗਾ, ਪੰਜਾਬ ਅਸੈਂਬਲੀ ਪੰਜਾਬ ਦੇ ਟੋਟੇ ਕਰਨ ਦੇ ਬਿੱਲ ਪਾਸ ਕਰੇ। ਉਰਦੂ ਕਿੰਨੇ ਵਾਰੀ ਨੇ ਪੰਜਾਬ ਦੇ ਟੋਟੇ ਕਰਨ ਦੇ ਬਿੱਲ ਪਾਸ ਕੀਤੇ ਨੇ ਪੰਜਾਬ ਅਸੈਂਬਲੀ, ਜਰਾਇਮ ਕ੍ਰਾਈਮ ਕੀਤੇ ਨੇ। ਉਰਦੂ ਨੂੰ ਜ਼ੁਬਾਨ ਬਣਾਉਣ ਦੇ ਬਿੱਲ ਪਾਸ ਕਰੇ, ਲੇਕਿਨ ਪੰਜਾਬੀ ਜ਼ੁਬਾਨ ਨੂੰ ਦੇ ਵਾਸਤੇ ਪੰਜਾਬੀ ਲੈਂਗੁਏਜ ਐਕਟ ਪਾਸ ਨਾ ਕਰੇ, ਪੰਜਾਬੀ ਜ਼ੁਬਾਨ ਵਾਸਤੇ ਕਾਨੂੰਨ ਸਾਜ਼ੀ ਨਾ ਕਰੇ। ਇਹਦਾ ਮਤਲਬ ਹੈ ਇਹ ਪੰਜਾਬ ਅਸੈਂਬਲੀ ਪੰਜਾਬ ਦੁਸ਼ਮਣ ਹੈ। ਇੱਕ ਮੁਖਤਸਰ ਜੇ ਜੁਮਲੇ 'ਚ ਮੈਂ ਅਰਜ਼ ਕਰ ਦੇਣਾ, ਅਸੀਂ ਨੀਅਤ ਬਣ ਲਈਏ, ਅਸੀਂ ਪੰਜਾਬੀਆਂ ਨੇ ਨੀਅਤ ਬਣ ਲਈ। ਤੁਹਾਡੇ ਸਵਾਲ ਦਾ ਜਵਾਬ ਹੈ ਕਿ ਅਗਰ ਪੰਜਾਬ ਅਸੈਂਬਲੀ ਨੇ ਪੰਜਾਬੀ ਲੈਂਗੁਏਜ ਐਕਟ ਮਨਜ਼ੂਰ ਕਰਕੇ ਪੰਜਾਬੀ ਨੂੰ ਪੰਜਾਬ ਦੀ ਤਾਲੀਮੀ, ਸਰਕਾਰੀ, ਦਫ਼ਤਰੀ, ਅਦਾਲਤੀ, ਪਾਰਲੀਮਾਨੀ ਜ਼ੁਬਾਨ ਨਾ ਬਣਾਇਆ, ਅਸੀਂ ਧਾਵਾ ਬੋਲ ਦੇਣਾ ਇਸ ਪੰਜਾਬ ਅਸੈਂਬਲੀ ਤੇ, ਅਸੀਂ ਇਸ ਪੰਜਾਬ ਅਸੈਂਬਲੀ ਨੂੰ ਢਾਹ ਦੇਣਾ। ਅੱਛਾ, ਤੁਸੀਂ ਕਿਹਾ ਸੀ ਇਸ ਪੰਜਾਬ ਅਸੈਂਬਲੀ ਨੂੰ ਢਾਹ ਦੇਣਾ ਹੈ। ਢਾਹਣ ਵਾਸਤੇ ਤੁਹਾਡਾ ਜਿਹੜਾ ਗਰੁੱਪ ਹੈਗਾ, ਚੂँਕਿ ਤੁਸੀਂ ਇਹਨੂੰ ਪੋਲੀਟੀਕਲ ਮੂਵਮੈਂਟ ਦੇ ਤੌਰ ਤੇ ਲੈ ਕੇ ਤੁਰ ਰਹੇ ਜੇ, ਬਿਲਕੁਲ 11 ਜਨਵਰੀ 2020 ਨੂੰ ਹਾਂਜੀ ਪੰਜਾਬੀ ਪ੍ਰੋਟੈਸਟ ਰੈਲੀ ਹੋ ਰਹੀ ਹੈ ਜੀ, ਬਿਲਕੁਲ ਹੋ ਰਹੀ ਹੈ ਜੀ। ਪੂਰੇ ਪੰਜਾਬ ਵਿੱਚ ਹੋਵੇਗੀ, ਆਪਣਾ ਪਾਕਿਸਤਾਨੀ ਸਾਈਡ ਦੇ ਪੰਜਾਬ ਵਿੱਚ, ਜਾਂ ਲਾਹੌਰ ਵਿੱਚ ਹੀ ਹੋ ਰਹੀ ਹੈ? ਮੈਂ ਇਹਦਾ ਦੱਸ ਦੇਣਾ, ਇਹਦਾ ਕ੍ਰੈਡਿਟ ਜਾਂਦਾ ਹੈ ਸਾਡੇ ਵੀਰ ਅਮਾਰ ਕਾਜ਼ਮੀ ਨੂੰ। ਠੀਕ ਹੈ ਜੀ। ਪੰਜਾਬ ਨੈਸ਼ਨਲ ਪਾਰਟੀ ਦੇ, ਪੰਜਾਬ ਨੈਸ਼ਨਲ ਮੂਵਮੈਂਟ ਦੇ ਆਗੂ ਤੇ ਲੀਡਰ ਨੇ। ਉਹਨਾਂ ਨੇ ਬੜੀ ਹਿੰਮਤ ਕੀਤੀ, ਉਹਨਾਂ ਨੇ ਬੜਾ ਹੌਸਲਾ ਕੀਤਾ ਤੇ ਅਸੀਂ ਸਾਰੇ ਪੰਜਾਬ ਦੇ ਜਿੰਨੇ ਪੰਜਾਬੀ ਐਕਟਿਵਿਸਟ ਨੇ, ਨੈਸ਼ਨਲਿਸਟ ਨੇ, ਰਾਈਟਰ ਨੇ, ਲਿਖਾਰੀ ਨੇ, ਅਸੀਂ ਸਾਰੀਆਂ ਪੰਜਾਬੀ ਤਨਜ਼ੀਮਾਂ ਜਿੰਨੇ ਵੀ ਹੈਗੇ ਹਾਂ, ਅਸੀਂ ਉਹਨਾਂ ਦੇ ਨਾਲ ਹੈਗੇ ਹਾਂ। ਮਤਲਬ ਪੰਜਾਬੀ ਜ਼ੁਬਾਨ ਦਾ ਮੈਂ ਕੱਲ੍ਹ ਇੱਕ ਸਟੇਟਸ ਪੋਸਟ ਕੀਤਾ ਹੈ ਕਿ ਪੰਜਾਬ ਤੇ ਪੰਜਾਬੀ ਦੇ ਹੱਕ ਵਾਸਤੇ ਜਿੱਥੇ ਵੀ ਕੋਈ ਪੰਜਾਬੀ ਪੰਜਾਬ ਜਾਂ ਪਾਕਿਸਤਾਨ 'ਚ ਕੂਕ ਮਾਰੇ, ਸਾਰੇ ਪੰਜਾਬੀ ਦੌੜ ਕੇ ਉੱਥੇ ਆਪੜੋ। ਇਹ ਜਿਹੜੀ ਲਾਹੌਰ 'ਚ ਰੈਲੀ ਹੋ ਰਹੀ, ਇਹ 11 ਜਨਵਰੀ ਨੂੰ ਸਵੇਰੇ 11 ਵਜੇ ਦਰਬਾਰ ਸ਼ਾਹ ਹੁਸੈਨ ਤੇ ਸਾਰਿਆਂ ਨੇ ਇਕੱਠੇ ਹੋਣੇ ਤੇ ਇਹਦੇ ਵਿੱਚ ਸਾਰੇ ਪੰਜਾਬ ਤੋਂ ਤੇ ਕੈਨੇਡਾ ਤੇ ਅਮਰੀਕਾ ਤੇ ਯੂਰਪ 'ਚੋਂ ਵੀ ਦੋਸਤ ਜਾ ਰਹੇ ਨੇ। ਸ਼ਹਜ਼ਾਦ ਨਾਸਿਰ ਸਾਡੇ ਪੰਜਾਬੀ ਦੇ ਬਹੁਤ ਵੱਡੇ ਐਕਟਿਵਿਸਟ ਨੇ, ਕੌਮ ਪ੍ਰੈਸ ਨੇ, ਲਿਖਾਰੀ ਨੇ, ਜਰਨਲਿਸਟ ਨੇ, ਉਹ ਖਾਸ ਤੌਰ ਤੇ ਲਾਹੌਰ ਗਏ ਨੇ। ਹੋਰ ਵੀ ਬਹੁਤ ਸਾਰੇ ਦੋਸਤ, ਮੈਂ ਕਿਸ ਵਜ੍ਹਾ ਤੋਂ ਨਹੀਂ ਜਾ ਸਕਿਆ, ਜਾਣਾ ਸੀ ਲੇਕਿਨ ਕੁਝ ਜ਼ਾਤੀ ਮਸਰੂਫੀਆਤ ਦੀ ਵਜ੍ਹਾ ਤੋਂ ਨਹੀਂ ਜਾ ਸਕਿਆ। ਇਨਸ਼ਾਅੱਲਾ ਫਿਰ ਜਦੋਂ ਇਕੱਠ ਹੋਣਗੇ ਜਾਂ ਮੈਂ ਜਾਣਾ ਤੇ ਫਿਰ ਅਸੀਂ ਰਲਾਂਗੇ, ਲੇਕਿਨ ਮੈਂ ਉਹਨੂੰ ਸਪੋਰਟ ਕਰ ਰਿਹਾ। 11 ਜਨਵਰੀ ਨੂੰ ਜਿਹੜੀ ਰੈਲੀ ਹੋ ਰਹੀ ਹੈ, ਰੈਲੀ ਇੱਥੋਂ ਲਾਹੌਰ 'ਚ ਦਰਬਾਰ ਸ਼ਾਹ ਹੁਸੈਨ ਤੇ 11 ਵਜੇ ਇਕੱਠੀ ਹੋਣੀ। ਇਹਨੇ ਫਿਰ ਮਾਰਚ ਕਰਨਾ ਹੈ, ਇਸ ਰੈਲੀ ਨੇ ਮਾਰਚ ਕਰਨਾ, ਲਾਹੌਰ ਦੀਆਂ ਸੜਕਾਂ ਦੇ ਨੇ ਜਾਣਾ। ਪ੍ਰੈਸ ਕਲੱਬ, ਲਾਹੌਰ ਪ੍ਰੈਸ ਕਲੱਬ ਆਪਣਾ ਪ੍ਰੋਟੈਸਟ ਰਜਿਸਟਰ ਕਰਾਉਣਾ। ਬੇਸਿਕਲੀ ਇੱਕ ਅਦਾਲਤੀ ਫੈਸਲਾ ਆਇਆ ਸੀ। ਅਸੂਲ ਗੱਲ ਤੇ ਇਹ ਕਿ
ਪੰਜਾਬ ਨੂੰ ਪੰਜਾਬੀ ਜ਼ੁਬਾਨ ਲਾਗੂ ਕਰਾਉਣ ਵਾਸਤੇ ਅਦਾਲਤੀ ਫੈਸਲੇ ਲੈਣੇ ਪੈਣ, ਇਸ ਤੋਂ ਵੱਡੀ ਸ਼ਰਮ ਦੀ ਗੱਲ ਵੀ ਕੋਈ ਨਹੀਂ ਕਿ ਪੰਜਾਬੀ ਇੰਨੇ ਬੇਵੱਸ ਨੇ ਕਿ ਕੁਝ ਲੋਕਾਂ ਨੂੰ ਅਦਾਲਤ ਜਾਣਾ ਪਿਆ। ਸਾਡੇ ਦੋਸਤ ਨੇ ਡਾਕਟਰ ਮੁਹੰਮਦ ਸਮੀ, ਪੰਜਾਬੀ ਬਹੁਤ ਐਕਟਿਵਿਸਟ ਨੇ, ਪੰਜਾਬੀ ਦੇ ਡਾਕਟਰ ਮੁਹੰਮਦ ਸਮੀ ਆਪਣਾ ਐਕਟਿਵ ਨੇ, ਉਹਨਾਂ ਨੇ ਗਾਲਬਨ ਕੇਸ ਕੀਤਾ ਸੀ ਹਾਈ ਕੋਰਟ। ਜਸਟਿਸ ਸਾਕਿਬ ਨਿਸਾਰ ਨੇ ਉਹਦੇ ਵਿੱਚ ਕੋਈ ਇਨਵੋਲਵਮੈਂਟ ਸੀ, ਇਹਨੇ ਬੜੀ ਡਰਾਮੇਬਾਜ਼ੀ ਕੀਤੀ ਪੰਜਾਬੀ ਜ਼ੁਬਾਨ ਦੇ ਖਿਲਾਫ ਹੈ ਜਸਟਿਸ ਸਾਕਿਬ ਨਿਸਾਰ ਨੇ। ਬਹਰਹਾਲ ਉਹ ਇੱਕ ਅਦਾਲਤੀ ਫੈਸਲਾ ਆ ਗਿਆ, ਬਾਅਦ ਵਿੱਚ ਉਸ ਕੁਝ ਹੋਰ ਲੋਕ ਵੀ ਸ਼ਾਮਿਲ ਹੋ ਗਏ ਉਹਦੇ 'ਚ ਜੀ ਪੰਜਾਬ ਦੀ ਤਾਲੀਮੀ ਜ਼ੁਬਾਨ ਜਿਹੜਾ ਇਹਨੂੰ ਪੰਜਾਬੀ ਨੂੰ ਬਣਾਓ, ਤੇ ਇਹ ਨਹੀਂ ਅਦਾਲਤ ਨੇ ਟਾਈਮ ਫਰੇਮ ਨਹੀਂ ਦਿੱਤਾ ਕਿ ਇੰਨੇ ਦਿਨ 'ਚ ਬਣਾਓ। ਸਰਹੱਦ 'ਚ ਸਿੰਧ ਬਲੋਚਿਸਤਾਨ ਪੰਜਾਬੀ ਪੜ੍ਹਾਈ ਜਾ ਰਹੀ, ਲੇਕਿਨ ਪੰਜਾਬ ਸਰਕਾਰ ਉਲਟਾ ਕੰਮ ਕੀਤਾ ਹੈ। ਪੰਜਾਬ ਦਾ ਵਜ਼ੀਰ ਤਾਲੀਮ ਇੰਤਹਾਈ ਮਤਲਬ ਪੰਜਾਬ ਦੁਸ਼ਮਣ ਸ਼ਖਸ ਹੈਗਾ ਪੰਜਾਬ ਦਾ ਮੌਜੂਦਾ ਵਜ਼ੀਰ ਤਾਲੀਮ, ਉਸ ਨੇ ਉਲਟਾ ਪੰਜਾਬੀ ਨੂੰ ਹੱਕ ਦੇਣ ਦੀ ਥਾਂ ਤੇ ਅੰਗਰੇਜ਼ੀ ਖਤਮ ਕਰਕੇ ਪੰਜਾਬੀ ਨੂੰ ਹੱਕ ਨਹੀਂ ਦਿੱਤਾ, ਤੇ ਕਹਿੰਦੇ ਜੀ ਅਗਲੇ ਸਾਲ ਤੋਂ 2020 ਤੋਂ ਅਸੀਂ ਉਰਦੂ ਪੂਰੇ ਪੰਜਾਬ 'ਚ ਪ੍ਰਾਇਮਰੀ ਲੈਵਲ ਤੇ ਲਾਗੂ ਕਰ ਦਿਆਂਗੇ। ਸੋ ਅਸੀਂ ਇਹ ਜਿਹੜੀ ਰੈਲੀ ਹੋ ਰਹੀ ਹੈ ਇਹ ਉਸ ਪੰਜਾਬੀ ਜ਼ੁਬਾਨ ਦੇ ਹੱਕਾਂ ਵਾਸਤੇ ਕਿ ਹੱਕ ਜਿਹੜੇ ਨੇ ਅਦਾਲਤੀ ਫੈਸਲੇ ਦੇ ਤਹਿਤ ਤੁਸੀਂ ਲਾਗੂ ਕਰੋ, ਇਹ ਸਾਰੇ ਪੰਜਾਬੀ ਉਹਦੇ ਜਾ ਰਹੇ ਨੇ। ਤੇ ਮੈਂ ਉਹਦੇ 'ਚ ਬਾਕਾਇਦਾ ਡਿਕਲੇਰੇਸ਼ਨ ਕੀਤਾ ਹੈ, ਐਲਾਨ ਕੀਤਾ ਹੈ ਕਿ ਜਿਹੜਾ ਪੰਜਾਬੀ ਲਾਹੌਰ 'ਚ ਰਹਿੰਦਾ ਹੈ, ਇਹ ਗੱਲ ਮੈਂ ਬਿਲਕੁਲ ਔਨ ਰਿਕਾਰਡ ਕਰ ਰਿਹਾ, ਜਿਹੜਾ ਪੰਜਾਬੀ ਲਾਹੌਰ 'ਚ ਰਹਿੰਦਾ ਅਗਰ ਉਹ ਇਸ ਰੈਲੀ 'ਚ ਨਹੀਂ ਜਾਏਗਾ ਉਹ ਪੰਜਾਬ ਦਾ ਗੱਦਾਰ ਹੈ, ਉਹਦੇ ਵਾਸਤੇ ਮਾਫੀ ਨਹੀਂ ਹੈਗੀ। ਤੁਸੀਂ ਕਹੋ ਪੰਜਾਬ ਦਾ ਗੱਦਾਰ ਹੈ, ਤੁਸੀਂ ਪੰਜਾਬੀ ਜੇ ਮੈਂ ਪੰਜਾਬੀ ਹਾਂ, ਪੰਜਾਬੀ ਆਪਣੇ ਜੋਸ਼ੀਲੇਪਨ ਵਿੱਚ ਮਸ਼ਹੂਰ ਨੇ। ਜਦੋਂ ਤੁਸੀਂ ਪਿੱਛੇ ਕਿਹਾ, ਮੈਂ ਉਹਦੀ ਥੋੜ੍ਹੀ ਜਿਹੀ ਵਜ਼ਾਹਤ ਕਰਨਾ ਚਾਹੁੰਦਾ, ਤੁਸੀਂ ਕਿਹਾ ਕਿ ਅਗਰ ਪੰਜਾਬੀ ਨਹੀਂ ਲਾਗੂ ਹੋਗੀ ਅਸੀਂ ਪੰਜਾਬ ਅਸੈਂਬਲੀ ਨੂੰ ਢਾਹ ਦੇਵਾਂਗੇ। ਇਹ ਟਾਣਾ ਜਿਹੜਾ ਹੈਗਾ ਮਕਸਦ ਸਾਡਾ ਕੋਈ ਵਾਇਲੈਂਸ ਦਾ ਨਹੀਂ ਹੈਗਾ, ਅਲਾਮਤੀ ਗੱਲ ਹੈ, ਅਲਾਮਤੀ ਗੱਲ ਹੈ। ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ, ਬਲਕਿ ਤੁਸੀਂ ਇਹ ਕਹਿਣਾ ਚਾਹ ਰਹੇ ਜੇ ਕਿ ਅਸੀਂ ਪੂਰਾ ਆਪਣਾ ਵਿਰੋਧ ਕਰਾਂਗੇ, ਪੂਰਾ ਆਪਣਾ ਇਤਜਾਜ ਘੇਰਾਓ ਕਰਨਾ ਹੈ, ਇਤਜਾਜ ਕਰਾਂਗੇ, ਉਹਨੂੰ ਮਜਬੂਰ ਕਰਾਂਗੇ ਫੈਸਲਾ ਕਰੋ ਸਾਡਾ। ਮਤਲਬ ਇੱਕ ਡੈਮੋਕ੍ਰੈਟਿਕਲੀ ਲੈ ਕੇ ਚੱਲਣਾ ਹੈਗਾ, ਅਸੈਂਬਲੀ ਵੀ ਉੱਥੇ ਰਵੇ, ਕਿਉਂਕਿ ਉਸੇ ਬਿਲਡਿੰਗ ਦੀ ਤੁਹਾਨੂੰ ਵੀ ਲੋੜ ਹੈਗੀ ਜਦੋਂ ਤੁਸੀਂ ਕਦੀ ਆਪਣੇ ਨੁਮਾਇੰਦੇ ਆਪਣੀ ਪਾਰਟੀ ਤੋਂ ਉੱਥੇ ਚੁਣ ਕੇ ਲੈ ਕੇ ਜਾਓਗੇ। ਜੀ ਜੀ ਬਿਲਕੁਲ। ਆਖਰ ਵਿੱਚ ਜਿਹੜੀ ਗੱਲ, ਚੁੱਕੇ ਹਰ ਸ਼ੋਅ ਦਾ ਇੱਕ ਸਮੇਂ ਹੁੰਦਾ ਹੈ, ਅਸੀਂ ਗੱਲ ਤਾਂ ਤੁਹਾਡੇ ਨਾਲ ਭਾਵੇਂ ਕਰੀਏ ਤਾਂ 3 ਘੰਟੇ ਚਲਦੀ ਚਲੀ ਜਾਏਗੀ। ਆਖਰ ਤੇ ਦੱਸੋ ਕਿ ਇਹ ਸਾਰੀ ਜਿਹੜੀ ਅੱਜ ਦੀ ਗੱਲਬਾਤ ਹੈ, ਇਹਦੇ 'ਚ ਕਿਹੜੀ ਗੱਲ ਹੈ ਤੁਸੀਂ ਸਮਝਦੇ ਜੇ ਕਿ ਤੁਸੀਂ ਹੋਰ ਕਰਨਾ ਚਾਹੋਗੇ? ਮੈਂ ਅਸਲ 'ਚ 2-3 ਮੈਂ ਮੇਨ ਪੁਆਇੰਟ ਜਿਹੜੇ ਵਾਜ਼ਿਹ ਕਰਦੇ। ਇੱਕ ਤੇ ਇਹ ਕਿ ਜਿਹੜੀ ਲਾਹੌਰ 'ਚ ਰੈਲੀ ਹੋ ਰਹੀ 11 ਜਨਵਰੀ ਨੂੰ, ਇਹ ਕਾਮਯਾਬ ਹੋਣੀ ਚਾਹੀਦੀ, ਮੇਰੀ ਦੁਆ ਹੈ। ਤੇ ਮੈਂ ਅਪੀਲ ਕਰ ਰਿਹਾ ਜਿੰਨੇ ਵੀ ਪੰਜਾਬੀ ਮੇਰੀ ਗੱਲ ਸੁਣ ਰਹੇ ਨੇ ਪੂਰੇ ਪਾਕਿਸਤਾਨ 'ਚ, ਨਾਲ ਮੈਂ ਸਿਆਸੀ ਪਾਰਟੀਆਂ ਪਾਕਿਸਤਾਨ ਦੀਆਂ ਜਿਹੜੀਆਂ ਨੇ, ਨੂਨ ਲੀਗ ਹੈਗੀ ਹੈ, ਪੀਪਲਸ ਪਾਰਟੀ ਹੈਗੀ, ਉਸ ਤੋਂ ਬਾਅਦ ਤਹਿਰੀਕ ਇਨਸਾਫ ਹੈਗੀ, ਜਿਹੜੇ ਪੰਜਾਬੀ ਅਹੁਦੇਦਾਰ ਨੇ ਲਾਹੌਰ 'ਚ ਬੈਠੇ ਨੇ, ਮੈਂ ਚਾਹੁੰਦਾ ਕਿ ਉਹ ਇਸ ਰੈਲੀ 'ਚ ਆਪਣੇ ਨੁਮਾਇੰਦੇ ਭੇਜਣ। ਮੈਂ ਕੋਸ਼ਿਸ਼ ਵੀ ਕਰ ਰਿਹਾ ਕਿ ਉਹਨਾਂ ਨਾਲ ਰਾਬਤਾ ਹੋ ਜਾਏ ਤੇ ਉਹਨਾਂ ਨੂੰ ਕਵੀ ਕਿਹਾ। ਗੱਲ ਇਹ ਵੇ ਕਿ ਇੱਕ ਤੇ ਰੈਲੀ ਕਾਮਯਾਬ ਹੋਣੀ ਚਾਹੀਦੀ, ਸਾਰੇ ਪੰਜਾਬੀ ਇਹਦੇ ਵਿੱਚ ਜਾਣ। ਦੂਜੀ ਗੱਲ ਇਹ ਕਿ ਜਿਹੜਾ ਪੰਜਾਬੀ ਕਲਚਰ ਡੇ ਅਸੀਂ 1 ਵਿਸਾਖ ਨੂੰ ਮਨਾਉਣਾ ਹੈ, ਇਹਦੇ 'ਚ ਲਾਹੌਰ 'ਚ ਕੁਝ ਲੋਕਾਂ ਨੇ ਸਾਜ਼ਿਸ਼ ਕੀਤੀ। ਤੁਹਾਨੂੰ ਯਾਦ ਹੈ ਜਦੋਂ ਪੰਜਾਬ 'ਚ ਪੰਜਾਬੀ ख़त्म ਕਰਨੀ ਸੀ ਤੇ ਪੰਜਾਬੀ ਨੂੰ ख़त्म ਕਰਨ ਲਈ ਆਖਿਆ ਕਿ ਉਰਦੂ ਮੁਸਲਮਾਨों की ज़ुबान है, ਪੰਜਾਬੀ ਸਿੱਖੋं की ज़ुबान है। ਹੁਣ ਕੁਝ ਲੋਕਾਂ ਨੇ ਮੇਰੀ ਗੈਰ ਮੌਜੂਦਗੀ 'ਚ ਇਹ ਸਾਜ਼ਿਸ਼ ਕੀਤੀ, ਕਿਉਂਕਿ ਪੰਜਾਬ ਦੀ ਤਾਰੀਖ 'ਚ ਪਹਿਲੀ ਵਾਰੀ ਪੰਜਾਬੀ ਲੈਂਗੁਏਜ ਮੂਵਮੈਂਟ ਨੇ ਅੱਜ ਤੋਂ 8.5-9 ਸਾਲ ਪਹਿਲੀ ਵਾਰੀ ਪੰਜਾਬੀ ਕਲਚਰ ਡੇ ਮਨਾਇਆ, ਤੇ ਉਹ ਅਸੀਂ ਮੁਸਲਸਲ ਮਨਾ ਰਹੇ ਹਾਂ 8-9 ਸਾਲ ਤੋਂ। ਉਹਦਾ ਦਿਹਾੜਾ ਫਿਕਸ ਹੈ, ਉਹਦੀ ਬੜੀ ਅਹਿਮੀਅਤ ਹੈ ਕਿ 1 ਵਿਸਾਖ ਜਿਹੜਾ ਹੈ ਪੰਜਾਬੀਆਂ ਦਾ ਕੌਮੀ ਦਿਨ ਹੈ। 1 ਵਿਸਾਖ ਨੂੰ ਪੰਜਾਬੀ ਦਾ ਨਵਾਂ ਸਾਲ ਵੀ ਸ਼ੁਰੂ ਹੁੰਦਾ, ਠੀਕ ਹੈ। ਹਜ਼ਾਰਾਂ ਸਾਲ ਤੋਂ ਤੁਸੀਂ ਹੜੱਪਾ ਦੇ ਖੰਡਰਾਜ ਚਲੇ, ਉੱਥੇ ਪੜੋਲੇ ਤੁਹਾਨੂੰ ਕਣਕ ਮਿਲੇਗੀ। ਜਿਸ ਤਰ੍ਹਾਂ ਤੁਹਾਡਾ ਥੈਂਕਸ ਗਿਵਿੰਗ ਡੇ ਨਾ ਅਮਰੀਕਾ 'ਚ ਕੈਨੇਡਾ 'ਚ ਮਨਾਇਆ ਜਾਂਦਾ, ਇਹ ਪੰਜਾਬੀਆਂ ਦਾ ਸ਼ੁਕਰ ਦਾ ਦਿਨ ਹੈ 1 ਵਿਸਾਖ। ਦੂਜੀ ਗੱਲ ਇਹ ਕਿ ਅਸੀਂ 1 ਵਿਸਾਖ ਨੂੰ ਇਸ ਵਾਸਤੇ ਮਨਾਉਣਾ ਚਾਹ ਰਹੇ ਕਿ ਅਸੀਂ ਪੰਜਾਬੀ ਕਿਸਾਨ ਨੂੰ, ਪੰਜਾਬ ਦੀ 70-75% ਆਬਾਦੀ ਜ਼ਰਾਅਤ ਨਾਲ ਮੁੰਸਲਿਕ ਹੈ, ਉਹਨੂੰ ਜੋੜੀਏ। ਤੀਜੀ ਗੱਲ ਹੈ ਕਿ ਸਾਡਾ ਕੌਮੀ ਦਿਨ ਹੈ ਹੀ ਕੋਈ ਨਹੀਂ, ਇੱਕ ਦਿਨ ਹੈ ਜਿਹੜਾ ਉਹਨੂੰ ਕਹਿ ਰਹੇ ਲੇਬਲ ਲਾ ਰਹੇ ਕਿ ਜੀ ਇਹਦੇ ਵਿਸਾਖੀ ਦਾ ਦਿਨ ਹੈ ਤੇ ਸਿੱਖ ਮਨਾਉਂਦੇ ਨੇ। ਸਿੱਖ ਮਜ਼ਹਬ, ਸਿੱਖ ਮਤ, ਸਿੱਖ ਧਰਮ ਕਦੋਂ ਆਇਆ? ਤੇ 1 ਵਿਸਾਖ ਦਾ ਮੇਲਾ ਪੰਜਾਬ ਤੇ ਦੁੱਲੇ ਭੱਟੀ ਦੇ ਜ਼ਮਾਨੇ ਤੋਂ ਤੇ ਆਪਣਾ ਹਜ਼ਾਰਾਂ ਸਾਲ ਤੋਂ ਮਨਾਇਆ ਜਾ ਰਿਹਾ। ਕਣਕਾਂ ਤੇ 1 ਵਿਸਾਖ ਨੂੰ ਵੱਢੀਆਂ ਜਾਂਦੀਆਂ ਨੇ। ਜਿਹੜਾ ਬਿਕਰਮੀ ਕੈਲੰਡਰ ਹੈਗਾ ਪੰਜਾਬੀ ਦਾ 1 ਵਿਸਾਖ ਦਾ ਤੇ ਹਜ਼ਾਰਾਂ ਸਾਲ ਪੁਰਾਣਾ ਹੈਗਾ, ਪੰਜਾਬ ਵਿੱਚ ਹੀ ਇਹ ਕੈਲੰਡਰ ਬਣਿਆ। 1 ਵਿਸਾਖ ਗੁਪਤਾ ਡਾਇਨੈਸਟੀ ਤੋਂ ਜੀ, ਗੁਪਤਾ ਪੰਜਾਬੀਆਂ ਤੁਸੀਂ ਇਹ ਦੇਖੋ ਕਿ ਬੰਗਾਲੀ ਵੀ 1 ਵਿਸਾਖ ਨੂੰ ਆਪਣਾ ਕਲਚਰ ਡੇ ਮਨਾਉਂਦੇ ਨੇ, ਠੀਕ ਹੋ ਗਿਆ। ਉਹਦੇ ਬਾਅਦ ਇੰਡੀਆ 'ਚ ਮਨਾਇਆ ਜਾਂਦਾ ਹੈ, ਦੁਨੀਆ ਦੇ ਕਈ ਕੋਨਿਆਂ 'ਚ, ਤੇ ਅਸੀਂ ਸ਼ੁਕਰਾਨੇ ਦਾ ਦਿਹਾੜਾ ਕਿਉਂ ਨਾ ਮਨਾਈਏ? ਉਹ ਕੁਝ ਲੋਕਾਂ ਨੇ ਸਾਜ਼ਿਸ਼ ਕੀਤੀ ਲਾਹੌਰ 'ਚ, ਜਿਹੜੇ ਸਰਕਾਰੀ ਦਰਬਾਰੀ ਤੇ ਏਜੰਸੀਆਂ ਦੇ ਟਾਊਟ ਨੇ, ਉਹਨਾਂ ਨੇ ਇਹ ਸਾਜ਼ਿਸ਼ ਕੀਤੀ ਕਿ ਜੇ ਅਸੀਂ ਇਹ 1 ਵਿਸਾਖ ਨੂੰ ਨਹੀਂ ਮਨਾਉਣਾ, ਅਸੀਂ ਕੋਈ ਉਹਨਾਂ ਨੇ ਤਾਰੀਖ ਬਦਲ ਦਿੱਤੀ ਹੈ। ਤਾਰੀਖ ਇਹ ਲੇਬਲ ਲਾ ਕੇ ਬਦਲੀਏ, ਕਿਉਂਕਿ ਇਹ ਸਿੱਖ ਮਨਾਉਂਦੇ ਨੇ 1 ਵਿਸਾਖ ਨੂੰ,
ਤੇ ਇਸ ਵਾਸਤੇ ਮੈਂ ਉਹਨਾਂ ਨੂੰ ਕਿਹਾ ਗੱਲ ਸੁਣੋ, ਤੁਸੀਂ ਤੇ ਪੰਜਾਬੀ ਕਲਚਰ ਨੂੰ ਸਿੱਖ ਕਲਚਰ ਤੇ ਮੁਸਲਿਮ ਕਲਚਰ ਮੁਸਲਮਾਨ ਕਲਚਰ 'ਚ ਵੰਡ ਰਹੇ ਹੋ, ਅਸੀਂ ਇਹ ਨਹੀਂ ਹੋਣ ਦੇਣਾ, ਅਸੀਂ ਬਿਲਕੁਲ ਨਹੀਂ ਹੋਣ ਦੇਣਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਅਸੀਂ ਇਸ ਸਾਲ 'ਚ ਕੀ ਕਰਨਾ ਹੈ, ਪੰਜਾਬੀ ਕਲਚਰ ਡੇ ਇਨਸ਼ਾਅੱਲਾ ਅਸੀਂ ਪਹਿਲੀ ਵਿਸਾਖ ਨੂੰ ਮਨਾਉਣਾ ਹੈ। ਪੰਜਾਬੀ ਲੈਂਗੁਏਜ ਡੇ ਦਾ ਦਿਨ ਅਸੀਂ ਪੰਜਾਬੀ ਲੈਂਗੁਏਜ ਡੇ ਜਿਹੜਾ ਉਸ ਦਿਨ ਮਨਾਉਣਾ ਹੈ ਜਿਸ ਦਿਨ ਅੰਗਰੇਜ਼ਾਂ ਨੇ ਕਾਇਦੇ ਸਾੜੇ ਸਨ, ਠੀਕ ਹੋ ਗਿਆ ਪੰਜਾਬ 'ਚ ਪੰਜਾਬੀ ਦੇ। ਤੀਸਰਾ ਇਹ ਪੰਜਾਬੀ ਜਿਹੜਾ ਰੈਲੀ ਹੋ ਰਹੀ ਇਹ ਚੱਲ ਰਿਹਾ। ਚੌਥਾ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਇਹ ਹੈਗਾ, ਮੇਰਾ ਪ੍ਰੋਗਰਾਮ ਬਣ ਰਿਹਾ ਕਿ ਮੈਂ ਪੰਜਾਬ ਲੈਵਲ ਤੇ ਪਾਕਿਸਤਾਨ ਲੈਵਲ ਤੇ ਪੰਜਾਬੀ ਨੈਸ਼ਨਲਿਸਟ ਪੰਜਾਬੀ ਪੋਲੀਟੀਕਲ ਪਾਰਟੀ ਮੁਨਜ਼ਮ ਕਰਾਂ, ਤੇ ਉਹਦੇ ਹੀ ਸਾਡਾ ਪ੍ਰੋਗਰਾਮ ਹੈ ਕਿ ਸਾਡੇ 2 ਪ੍ਰੋਗਰਾਮ ਨੇ। ਅਸੀਂ ਹੁਣ ਸੋਚ ਰਹੇ ਹਾਂ ਕੀ ਕਰੀਏ ਕਿ ਸਾਡਾ ਜਿਹੜਾ ਪਹਿਲਾ ਫੰਕਸ਼ਨ, ਸਾਡਾ ਪਹਿਲਾ ਕਨਵੈਨਸ਼ਨ ਜਾਂ ਸਾਡਾ ਪਹਿਲਾ ਇਕੱਠ ਜਾਂ ਜਿਹੜਾ ਸਾਡਾ ਪਹਿਲਾ ਜਲਸਾ ਹੈ ਜਾਂ ਫੋਰਮ ਜਾਂ ਕਾਨਫਰੰਸ ਜੋ ਵੀ ਦੋਸਤ ਸਲਾਹ ਕਰਨਗੇ ਉਹ ਮੁਲਤਾਨ ਸ਼ਹਿਰ 'ਚ ਹੋਵੇ, ਅਸੀਂ ਉੱਥੋਂ ਸ਼ੁਰੂ ਕਰਨਾ। ਇਹ ਸਾਡਾ ਏਜੰਡਾ, ਇਹ ਪ੍ਰੋਗਰਾਮ ਹੈ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਿੰਨੇ ਪੰਜਾਬੀ ਲਿਖਾਰੀ, ਦਾਨਿਸ਼ਵਰ, ਕੌਮ ਪ੍ਰਸਤ, ਐਕਟਿਵਿਸਟ ਮਤਲਬ ਔਨਲਾਈਨ ਮੌਜੂਦ ਨੇ ਜਾਂ ਪੰਜਾਬ ਦੇ ਸ਼ਹਿਰਾਂ ਪਿੰਡਾਂ ਥਾਵਾਂ 'ਚ ਮੌਜੂਦ ਨੇ, ਜਿੱਥੇ ਵੀ ਮੌਜੂਦ ਨੇ ਉਹ ਸਾਡੇ ਨਾਲ ਜੁੜਨ। ਸਾਡਾ ਮਕਸਦ ਹੈ ਕਿ ਨਾ ਮੈਂ ਜ਼ਾਤੀ ਤੌਰ 'ਤੇ ਕਿਸੇ ਤਖਤ ਲਾਹੌਰ ਦਾ ਜਾਂ ਕਿਸੇ ਤਾਜ ਤਖਤ ਦਾ ਖਾਹਿਸ਼ਮੰਦ ਹਾਂ। ਮੇਰਾ ਸਿਰਫ ਮੇਰੇ ਸਿਰਫ 2 ਇਸ਼ੂਜ਼ ਨੇ। ਮੇਰਾ ਜ਼ਿੰਦਗੀ ਦਾ ਜਿਹੜਾ ਏਮ ਮਿਸ਼ਨ ਹੈਗਾ, ਪੰਜਾਬ 'ਚ ਮੁਕੰਮਲ ਤੌਰ 'ਤੇ ਪੰਜਾਬੀ ਜ਼ੁਬਾਨ ਲੱਗੇ, ਪੰਜਾਬ ਦੀ ਵੰਡ ਦੀ ਕੋਈ ਗੱਲ ਨਾ ਕਰੇ, ਤੇ ਪੰਜਾਬ ਨੂੰ ਜਦੀਦ ਤਰੀਨ ਸਟੇਟ 'ਚ ਅਸੀਂ ਕਨਵਰਟ ਕਰੀਏ ਜਿੱਥੇ ਜਾਗੀਰਦਾਰੀ, ਗੱਦੀ ਨਸ਼ੀਨੀ, ਜਹਾਲਤ, ਸਰਦਾਰੀ ਨਾ ਹੋਵੇ ਤੇ ਗੁਲਾਮੀ ਨਾ ਹੋਵੇ। ਚੌਥਾ ਜਿਹੜਾ ਹੈਗਾ, ਮੈਂ ਜਨੂਬੀ ਪੰਜਾਬ ਦੇ, ਸਾਊਥ ਪੰਜਾਬ ਦੇ ਜਿਹੜੇ ਮਸਾਇਲ ਨੇ ਉਹ ਕਿਸੇ ਨਾਮ ਨਿਹਾਦ ਸਰਾਇਕੀ ਦੇ ਜਾਂ ਜਨੂਬੀ ਪੰਜਾਬ ਵਾਲਿਆਂ ਦੇ ਮਸਾਇਲ ਨਹੀਂ, ਉਹ ਬਹਿਸੀਅਤ ਪੰਜਾਬੀ ਮੇਰੇ ਮਸਾਇਲ ਨੇ, ਉਹ ਪੰਜਾਬ ਦੇ ਮਸਾਇਲ ਨੇ, ਹਰ ਪੰਜਾਬੀ ਦੇ ਮਸਾਇਲ ਨੇ। ਜਨੂਬੀ ਪੰਜਾਬ ਦੇ ਮਸਲਿਆਂ ਨੂੰ ਅਸੀਂ ਹੱਲ ਕਰਨਾ ਹੈ। ਇਹ ਜਿਹੜੇ ਨੀਲੀਆਂ ਅਜਰਕਾਂ ਪਾ ਕੇ ਸਰਾਇਕੀ ਸੂਬੇ ਦਾ ਨਾਰਾ ਮਾਰਦੇ ਫਿਰੇ ਨੇ, ਇਹ ਪਨਾਹਗੀਰ ਨੇ, ਇਹ ਪੰਜਾਬ ਖੋਣਾ ਚਾਹੁੰਦੇ ਨੇ ਪੰਜਾਬੀਆਂ ਕੋਲੋਂ ਕਿ ਅਸੀਂ ਅਹਿਸਾਸੇ ਮਹਿਰੂਮੀ ਦਾ ਸ਼ਿਕਾਰ ਹੈਗੇ ਹਾਂ। ਉਹਨਾਂ ਦੀ ਮਹਿਰੂਮੀ ਨਹੀਂ, ਇਹ ਸਾਡੀ ਪੰਜਾਬ ਦੇ ਲੋਕਾਂ ਦੀ। ਮੇਰੀ ਖਾਹਿਸ਼ ਹੈ ਕਿ ਮੈਂ ਇਹਨਾਂ ਜਾਗੀਰਦਾਰਾਂ, ਗੱਦੀ ਨਸ਼ੀਨਾਂ, ਪੀਰਾਂ ਦੀ ਦੌਲਤ, ਜਾਗੀਰਾਂ ਖੋ ਕੇ ਸਾਊਥ ਪੰਜਾਬ ਦੇ ਗਰੀਬਾਂ 'ਚ ਵੜਨਾ, ਇਹ ਸਾਡੀ ਤਹਿਰੀਕ ਹੈ। ਤੁਹਾਡਾ ਜਿਹੜਾ ਕਾਮਰੇਡ ਏਜੰਡਾ ਆਪਣੀ ਜਗ੍ਹਾ ਦੇ ਉੱਤੇ ਜੀ, ਗੱਲਬਾਤ ਅਸੀਂ ਤੁਹਾਡੇ ਨਾਲ ਕਰਦੇ ਰਹਾਂਗੇ। ਸਾਡੇ ਸ਼ੋਅ ਦਾ ਟਾਈਮ ਹੁਣ ਬਿਲਕੁਲ ਮੁੱਕ ਗਿਆ, ਲੇਕਿਨ ਤੁਸੀਂ ਸਾਰੀਆਂ ਅੱਜ ਜਿਹੜੀਆਂ ਵੱਡੀਆਂ ਤੇ ਅਹਿਮ ਗੱਲਾਂ ਨੇ ਉਹ ਕਰ ਦਿੱਤੀਆਂ ਨੇ। ਤੇ ਨਜ਼ੀਰ ਕੌਰ ਸਾਹਿਬ, ਅੱਜ ਸ਼ੋਅ ਸ਼ਿਰਕਤ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਗੱਲਬਾਤ ਟੁਰਾਂਗੇ, ਤੁਸੀਂ ਕੁਝ ਐਸੀਆਂ ਗੱਲਾਂ ਕੀਤੀਆਂ, ਮੈਂ ਥੋੜ੍ਹੀ ਜਿਹੀ ਵਜ਼ਾਹਤ ਕਰਾਂਗਾ, ਉਹ ਅਸੀਂ ਸੱਜਣਾਂ ਨੂੰ ਵੀ ਜਿਹੜੇ ਆਪਣੇ ਆਪ ਨੂੰ ਸਰਾਇਕੀ ਮੂਵਮੈਂਟ ਦੀ ਗੱਲ ਕਰਦੇ ਨੇ, ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਜੋੜਾਂਗੇ ਤਾਂ ਕਿ ਉਹ ਗੱਲ ਕਰੀਏ ਉਹਨਾਂ ਦਾ ਕੀ ਪੁਆਇੰਟ ਆਫ ਵਿਊ ਹੈ, ਤੁਹਾਡਾ ਕੀ ਪੁਆਇੰਟ ਆਫ ਵਿਊ ਹੈ, ਔਰ ਕਿਸ ਤਰ੍ਹਾਂ ਕੋਈ ਨਵੀਂ ਰਾਹ ਲੱਭੇ। ਸਾਊਥ ਏਸ਼ੀਆ ਦੇ ਪਹਿਲੇ ਮਸਾਇਲ ਨਹੀਂ ਮੁੱਕਣ ਵਾਲੇ ਹੈਗੇ, ਅਸੀਂ ਮਸਾਇਲ ਨੂੰ ਕਿਵੇਂ ਘਟਾਈਏ। ਠੀਕ ਹੈ ਜਨਾਬ, ਠੀਕ ਹੈ, ਥੈਂਕ ਯੂ ਵੈਰੀ ਮੱਚ ਜੀ। ਔਰ ਗੱਲਬਾਤ ਅਸੀਂ ਕੀਤੀ ਨਜ਼ੀਰ ਕੌਰ ਸਾਹਿਬ ਨਾਲ। ਔਰ ਸੱਜਣੋ, ਮਿੱਤਰੋ, ਭੈਣੋ ਤੇ ਭਰਾਓ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਦੋਂ 2 ਪੰਜਾਬੀ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਗੱਲਾਂ ਮੁੱਕਦੀਆਂ ਨਹੀਂ ਗਈਆਂ। ਔਰ ਇਹੋ ਹੀ ਪੰਜਾਬ ਦਾ ਆਪਣਾ ਇੱਕ ਜੋਸ਼ੀਲਾਪਨ ਹੈ ਜਿਹੜਾ ਘਟ ਗਿਆ ਹੈ ਇੱਧਰ, ਖਾਸ ਤੌਰ 'ਤੇ ਪਾਕਿਸਤਾਨੀ ਪੰਜਾਬ ਦੀ ਤਰਫ। ਔਰ ਹੁਣ ਨਜ਼ੀਰ ਕੌਰ ਹੋਣ, ਮੈਂ ਹੋਵਾਂ, ਔਰ ਮੇਰੇ ਵਰਗੇ ਔਰ ਨਜ਼ੀਰ ਕੌਰ ਵਰਗੇ ਇੱਥੇ ਹਜ਼ਾਰਾਂ ਬੰਦੇ ਕੈਨੇਡਾ 'ਚ ਬੈਠੇ ਆ। ਵੀ ਆਲ ਆਰ ਕੈਨੇਡੀਅਨ ਪੰਜਾਬੀਜ਼ ਆਫ ਇੰਡੀਅਨ ਹੈਰੀਟੇਜ, ਬੋਰਨ ਇਨ ਪੋਲੀਟੀਕਲ ਪਾਕਿਸਤਾਨ। ਲੇਕਿਨ ਅਸੀਂ ਹੁਣ ਦੇਖਣਾ ਹੈ ਕਿ ਅਸੀਂ ਉਸ ਰੀਜਨ ਦੇ ਵਿੱਚ ਆਪਣੀ ਕੌਮੀ ਸ਼ਨਾਖਤਾਂ ਨੂੰ ਕਿਵੇਂ ਉਭਾਰੀਏ ਤਾਂ ਕਿ ਅਸਲ ਜਿਹੜਾ ਪ੍ਰੋਬਲਮ ਹੈਗਾ, ਮੈਂ ਇੱਥੇ ਐਂਡ ਦੇ ਵਿੱਚ ਜ਼ਰੂਰ ਡਿਸਕਸ ਕਰਾਂਗਾ, ਜਿਹੜੇ ਖਾਸ ਤੌਰ 'ਤੇ ਪਾਕਿਸਤਾਨੀ ਪੰਜਾਬੀਆਂ ਦਾ, ਜਿਹਦੇ 'ਚੋਂ ਮੇਰਾ ਵੀ ਤਾਲੁਕ ਹੈਗਾ। ਅਸੀਂ ਆਪਣੀ ਕਲਚਰ ਨਾਲ ਪਿਆਰ ਨਹੀਂ ਕੀਤਾ, ਉਹਦੀ ਵਜ੍ਹਾ ਨਾਲ ਸਾਨੂੰ ਜਦੋਂ ਕੋਈ ਸਿੰਧੀ ਆਪਣੇ ਕਲਚਰ ਨਾਲ ਪਿਆਰ ਦੀ ਗੱਲ ਕਰਦਾ ਤੇ ਅਸੀਂ ਕਹਿੰਦੇ ਇਹ ਕਿਉਂ ਕਰਦਾ, ਇਹ ਵੀ ਪਾਕਿਸਤਾਨੀ ਬਣ ਜਾਵੇ ਅਤੇ ਮਿਲਤ ਇਸਲਾਮੀਆ ਦਾ ਬਣ ਜਾਵੇ, ਉਮਾ ਦਾ ਬਣ ਜਾਵੇ, ਪੰਜਾਬੀ ਹੋਣਾ ਭੁੱਲ ਜਾਵੇ। ਇਹਦੀ ਵਜ੍ਹਾ ਨਾਲ ਹੀ ਲੜਾਈਆਂ ਮਾਰ ਕੁਟਾਈਆਂ ਨੇ। ਨਜ਼ੀਰ ਕੌਰ ਸਾਹਿਬ ਦੀ ਵੀ ਖੁਆਇਸ਼ ਹੈ, ਮੇਰੀ ਵੀ ਖੁਆਇਸ਼ ਹੈ ਕਿ ਇਹ ਕੰਮ ਉੱਥੇ ਵੀ ਮੁੱਕਣ, ਔਰ ਉੱਥੋਂ ਦੇ ਜਿਹੜੇ ਬੈਗੇਜ ਅਸੀਂ ਇੱਥੇ ਲੈ ਕੇ ਆਏ ਹੋਏ ਹਾਂ ਕੈਨੇਡਾ, ਅਮਰੀਕਾ, ਲੰਡਨ ਵਿੱਚ, ਇੱਥੇ ਵੀ ਇੱਕ ਸ਼ਊਰ ਆਵੇ, ਇੱਕ ਅਵੇਅਰਨੈਸ ਹੋਵੇ। ਇਸੇ ਹੀ ਅਵੇਅਰਨੈਸ ਔਰ ਸ਼ਊਰ ਨੂੰ ਲੈ ਕੇ ਅਸੀਂ ਅੱਗੇ ਫੈਲਾਉਂਦੇ ਰਹਾਂਗੇ। ਅੱਜ ਦਾ ਬਿਲਾ ਤਕੱਲਫ ਤਾਹਿਰ ਗੋਰਾ ਨਾਲ ਦੇਖਣ ਔਰ ਸੁਣਨ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ।